ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 6 ਜੁਲਾਈ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ, ਇੱਥੇ ਕਮੈਂਟ ਜ਼ਰੂਰ ਕਰੋ। ਹੋ ਸਕੇ ਤੇ ਇਸ ਵੀਲੌਗ ਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਫਾਇਰਵਾਲ ਜਿਹੜੀ ਹੈ ਉਹਨੂੰ ਨਾਕਾਮ ਬਣਾਇਆ ਜਾ ਸਕੇ। ਤੇ ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਤੇ ਉਹਨਾਂ ਤੇ ਕੋਈ ਚਾਨਣ ਪਾਉਣੇ। ਪਹਿਲੀ ਖਬਰ ਤੇ ਤੁਹਾਡੇ ਸਾਹਮਣੇ ਰੱਖਣੀ ਹੈ ਵੀ ਜਿਹੜਾ ਮੈਂ ਮਸ਼ਵਰਾ ਤੁਹਾਨੂੰ ਵੀ ਦਿੱਤਾ ਸੀ ਤੇ ਇਮਰਾਨ ਖਾਨ ਸਾਹਿਬ ਤੱਕ ਵੀ ਅਪਣਾਇਆ ਸੀ, ਉਹ ਮਸ਼ਵਰਾ ਇਹ ਸੀ ਕਿ ਜਿਹੜਾ CRPC 196 ਦੇ ਤਹਿਤ ਚੀਫ ਮਿਨਿਸਟਰ ਮਰੀਮ ਨਵਾਜ਼ ਤੇ ਉਹਨਾਂ ਦੀ ਕਾਬੀਨਾ ਨੇ ਇਮਰਾਨ ਖਾਨ ਦੇ ਖਿਲਾਫ ਇੱਕ ਨਵਾਂ ਖਤਰਨਾਕ ਮੁਕੱਦਮਾ ਦਰਜ ਕਰਨ ਦੀ ਇਜਾਜ਼ਤ ਦਿੱਤੀ ਸੀ। ਮੁਕੱਦਮਾ ਸੀ ਮੁਲਕ ਦੇ ਖਿਲਾਫ ਜੰਗ ਛੇੜਨ ਦਾ, ਫੌਜ ਦੇ ਖਿਲਾਫ ਜੰਗ ਛੇੜਨ ਦਾ, ਮੁਲਕ ਦੇ ਖਿਲਾਫ ਗੱਦਾਰੀ ਤੇ ਬਗਾਵਤ ਕਰਨ ਦਾ ਤੇ ਫੌਜ ਦੇ ਖਿਲਾਫ ਗੱਦਾਰੀ ਤੇ ਬਗਾਵਤ ਕਰਨ ਦਾ ਮੁਕੱਦਮਾ। ਤੇ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਇੱਕ ਦਹਿਸ਼ਤਗਰਦ ਪਾਰਟੀ ਡਿਕਲੇਅਰ ਕਰਕੇ ਤੇ ਉਹਨੂੰ ਕਲਅਦਮ ਕਰਨ ਦਾ, ਮਤਲਬ ਕਿ ਤਹਿਰੀਕ-ਏ-ਇਨਸਾਫ ਤੇ ਮੁਕੰਮਲ ਪਾਬੰਦੀ ਲਾਉਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਸੀ ਪੰਜਾਬ ਦੀ ਹਕੂਮਤ ਨੇ। ਮੈਂ ਮਸ਼ਵਰਾ ਦਿੱਤਾ ਸੀ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜਾ ਉਹ KP ਦੀ ਜਿਹੜੀ ਹਕੂਮਤ ਹੈ, ਅਲੀ ਅਮੀਨ ਗੰਡਾਪੁਰ ਸਾਹਿਬ ਤੇ ਉਹਨਾਂ ਦੀ ਕਾਬੀਨਾ, ਉਹਨਾਂ ਨੂੰ ਫੌਰੀ ਤੌਰ ਤੇ ਬਹਿਣਾ ਚਾਹੀਦਾ ਹੈ ਤੇ ਇਹੀ ਕੰਮ ਉਹਨਾਂ ਨੂੰ ਵਾਪਸ ਨੂਨ ਲੀਗ, ਮਰੀਮ ਸਾਹਿਬਾ ਤੇ ਨਵਾਜ਼ ਸ਼ਰੀਫ ਦੇ ਨਾਲ ਕਰਨਾ ਚਾਹੀਦਾ ਹੈ। ਇਹੀ ਪੈਗਾਮ ਮੈਂ ਇੱਕ ਵਕੀਲ ਸੱਜਣ ਦੇ ਹੱਥ ਇਮਰਾਨ ਖਾਨ ਸਾਹਿਬ ਤੱਕ ਵੀ ਅਪਣਾਇਆ। ਉਹ ਪੈਗਾਮ ਉੱਥੇ ਅਪਣਿਆ ਬਾਬਰ ਅਵਾਨ ਸਾਹਿਬ ਨੇ ਵੀ ਦਿੱਤਾ ਤੇ ਦੂਜੇ ਵਕੀਲ ਸਾਹਿਬ ਜਿਹੜੇ ਸੀ ਜਿਨ੍ਹਾਂ ਨੂੰ ਮੈਂ ਰਿਕੁਐਸਟ ਕੀਤੀ ਉਹਨਾਂ ਵੀ ਦਿੱਤਾ ਹੈ ਪੈਗਾਮ। ਤੇ ਉਹਦੇ ਤੇ ਇਮਰਾਨ ਖਾਨ ਸਾਹਿਬ ਨੇ ਫੌਰੀ ਤੌਰ ਤੇ ਕਿਹਾ ਕਿ ਬਿਲਕੁਲ KP ਦੀ ਗਵਰਨਮੈਂਟ ਨੂੰ ਫੌਰੀ ਤੌਰ ਤੇ ਉਹਨਾਂ ਨਾਲ ਖਵਾਜਾ ਆਸਿਫ ਨੂੰ ਵੀ ਵਿੱਚ ਪਾ ਦਿੱਤਾ। ਉਹਨਾਂ ਕਿਹਾ ਇਹਨਾਂ ਸਾਰਿਆਂ ਦੇ ਬਿਆਨ ਪਹਿਲਾਂ ਤੋਂ ਮੌਜੂਦ ਨੇ ਔਰ ਮਰੀਮ ਦੇ ਵੀ ਬਿਆਨ ਪਾਕਿਸਤਾਨ ਦੀ ਫੌਜ ਦੇ ਬਾਰੇ ਜਿਹੜੇ ਇਮਰਾਨ ਖਾਨ ਨੇ ਤਾਂ ਕਦੀ ਉਹੋ ਜਿਹੇ ਬਿਆਨ ਨਹੀਂ ਦਿੱਤੇ, ਲੇਕਿਨ ਇਹਨਾਂ ਦੇ ਬਿਆਨ ਜਿਹੜੇ ਨੇ ਮੌਜੂਦ ਨੇ। ਤੇ KP ਦੀ ਗਵਰਨਮੈਂਟ ਨੂੰ ਬਿਲਕੁਲ ਇਸੇ ਤਰ੍ਹਾਂ ਦੀ FIR ਇਹਨਾਂ ਦੇ ਖਿਲਾਫ ਇਮਰਾਨ ਖਾਨ ਨੇ ਕਿਹਾ ਦਰਜ ਕਰਨੀ ਚਾਹੀਦੀ ਹੈ ਤੇ ਨਾਲ ਨੂਨ ਲੀਗ ਤੇ ਪਾਬੰਦੀ ਲਾਉਣ ਦਾ ਵੀ ਕੰਮ ਮੀਨ ਜਿਹੋ ਜਿਹਾ ਮੂੰਹ ਉਹ ਜੀ ਚਪੇੜ ਮਾਰਨੀ ਚਾਹੀਦੀ ਹੈ। ਉਹ ਵੇਲਾ ਆ ਗਿਆ ਜਿਹੜਾ ਮੈਂ ਮਸ਼ਵਰਾ ਦਿੱਤਾ ਸੀ ਔਰ ਤੁਹਾਡਾ ਵੀ ਸਾਰਿਆਂ ਦਾ ਮਸ਼ਵਰਾ ਉਹਦੇ ਸ਼ਾਮਿਲ ਸੀ ਕਮੈਂਟਸ ਦੇ ਵਿੱਚ। ਉਹ ਮਸ਼ਵਰਾ ਮੈਂ ਕੋਰ ਕਮੇਟੀ ਦੇ ਵਿੱਚ ਤੇ ਪੋਲੀਟੀਕਲ ਕਮੇਟੀ 'ਚ ਆਲਰੇਡੀ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਪਹੁੰਚਾ ਚੁੱਕਿਆ ਤੇ ਹੁਣ ਵੇਖਨੇ ਉਹਦੇ ਤੇ ਜੋ ਵੀ ਅਪਡੇਟ ਆਈ ਉਹ ਤੁਹਾਨੂੰ ਰੱਖਾਂਗੇ ਅੱਗੇ। ਲੇਕਿਨ ਉਹਦੀ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਹੈ ਕਿ ਇੱਕ ਬੜੇ ਕਾਬਲ ਦੋਸਤ ਨੇ ਉਹਨਾਂ ਮੇਰੇ ਨਾਲ ਰਾਬਤਾ ਕੀਤਾ। ਉਹਨਾਂ ਨੇ ਆਖਿਆ ਕਿ ਜੀ ਅਗਰ ਤੁਸੀਂ ਇਹ ਗੱਦਾਰੀ ਔਰ ਬਗਾਵਤ ਔਰ ਫੌਜ ਦੇ ਖਿਲਾਫ ਬਿਆਨਾਂ ਦੇ ਉੱਤੇ, ਮਰੀਮ ਦੇ ਉੱਤੇ ਔਰ ਨਵਾਜ਼ ਸ਼ਰੀਫ ਦੇ ਉੱਤੇ ਪਰਚਾ ਕਰੋਗੇ ਤਾਂ ਹੋ ਸਕਦਾ ਤੁਹਾਡੇ ਬਿਆਨੀਆਂ ਨੂੰ ਨੁਕਸਾਨ ਪਹੁੰਚੇ। ਤਾਂ ਉਹਨਾਂ ਕਿਹਾ ਤੁਸੀਂ ਇੱਕ ਹੋਰ ਕੰਮ ਕਰੋ ਜਿਹੜਾ ਇਹਦੋਂ ਵੀ ਚੰਗਾ ਹੈ। ਉਹਨਾਂ ਕਿਹਾ ਕਿ ਇਸ ਵੇਲੇ KPK ਦੇ ਵਿੱਚ PTI ਦੀ ਹਕੂਮਤ ਹੈ ਔਰ KPK ਦੀ ਜਿਹੜੀ ਆਵਾਮ ਹੈ ਉਹ 90% ਤੋਂ ਵੱਧ ਨੇ PTI ਨੂੰ ਵੋਟ ਦਿੱਤਾ ਹੈ ਤੇ ਅਸੈਂਬਲੀ 'ਚ ਵੀ PTI ਦੇ ਲੋਕ ਨੇ ਔਰ ਕੈਬਨਿਟ ਵੀ ਜ਼ਾਹਿਰ ਹੈ PTI ਦੀ। ਉਹਨਾਂ ਕਿਹਾ ਵੀ ਇੱਕ ਵੱਡਾ ਸੂਬਾ ਜਿਹੜਾ ਉਹ ਇੱਕ ਨਿੱਕੇ ਸੂਬੇ ਦੀ ਹਕੂਮਤ ਨੂੰ ਗੱਦਾਰ ਤੇ ਬਾਗੀ ਆਖਣ ਡਿਆ, ਇਹਦੇ ਤੇ ਮੁਕੱਦਮਾ ਕਰੋ, ਇਹ ਮੁਲਕ ਤੋੜਨ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਜੀ ਇਹਦੇ ਤੇ ਕਰੋ ਤੇ ਇਹ ਦੋਵੇਂ ਪਾਸੇ ਹੁਣ ਮੌਜੂਦ ਨੇ। ਇਮਰਾਨ ਖਾਨ ਸਾਹਿਬ ਵੀ ਐਲਾਨ ਕਰ ਚੁੱਕੇ ਨੇ ਤੇ ਹੁਣ ਵੇਖਨੇ ਇਹਦੇ ਤੇ ਕੀ ਫੈਸਲਾ ਹੁੰਦਾ ਅੱਗੋਂ। KP ਦੀ ਕਾਬੀਨਾ ਜਿਹੜਾ ਵੀ ਫੈਸਲਾ ਕਰੇਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਸਿਰਫ ਅਸੀਂ ਨਹੀਂ ਆਖਣ ਡਏ, ਇੱਕ ਮੰਨੇ ਪਰਮੰਨੇ ਜਿਹੜੇ ਪਾਕਿਸਤਾਨ ਦੇ ਜੂਰਿਸਟ ਨੇ ਔਰ ਅਨਵਰ ਮਨਸੂਰ ਸਾਹਿਬ ਨੇ, ਸਾਬਕ ਅਟਾਰਨੀ ਜਨਰਲ ਨੇ। ਔਰ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਮੇਰਾ ਉੱਥੋਂ ਮੁਲਕ ਤੋਂ ਨਿਕਲ ਕੇ ਬਾਹਰ ਆਉਣ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਹੱਥ ਹੈ। ਅਗਰ ਵਕੀਲਾਂ ਵਾਲੇ ਪਾਸਿਓਂ ਕਿਹਾ ਜਾਏ ਤਾਂ ਸਭ ਤੋਂ ਵੱਡੀ ਉਹਨਾਂ ਦੀ ਮਿਹਰਬਾਨੀ ਹੈ ਅਨਵਰ ਮਨਸੂਰ ਸਾਹਿਬ ਦੀ। ਕਰਾਚੀ ਤੋਂ ਖਸੂਸੀ ਤੌਰ ਤੇ ਆਉਂਦੇ ਰਹੇ ਮੇਰਾ ਕੇਸ ਲੜਨ ਵਾਸਤੇ ਲਾਹੌਰ, ਔਰ ਉਹਨਾਂ ਨੇ ਇਹ ਮਸ਼ਵਰਾ ਦਿੱਤਾ ਸੀ ਸਭ ਤੋਂ ਪਹਿਲਾਂ। ਮੈਨੂੰ ਤਾਂ ਨਹੀਂ ਸੀ ਲੱਗਦਾ ਵੀ ਮੈਂ ਨਿਕਲ ਸਕਾਂਗਾ। ਇਹ ਮੈਂ ਅਨਵਰ ਮਨਸੂਰ ਸਾਹਿਬ ਇਕੱਠੇ ਇਮਰਾਨ ਖਾਨ ਸਾਹਿਬ ਨੂੰ ਮਿਲੇ ਸਾਂ ਤੇ ਉੱਥੇ ਅਨਵਰ ਭਾਈ ਨੇ ਮਸ਼ਵਰਾ ਦਿੱਤਾ ਸੀ ਕਿ ਤੁਸੀਂ ਰਿਟ ਕਰੋ ਕੋਰਟ ਦੇ ਵਿੱਚ ਤੇ ਤੁਸੀਂ ਬਾਹਰ ਜਾ ਸਕਦੇ ਹੋ ਔਰ ਤੁਸੀਂ ਬਾਹਰੋਂ ਹੋ ਕੇ ਆਓ। ਲੇਕਿਨ ਮੈਂ ਕਿਹਾ ਵੀ ਮੈਨੂੰ ਕਿਹਨੇ ਇਜਾਜ਼ਤ ਦੇਣੀ ਹੈ। ਉਹਨਾਂ ਕਿਹਾ ਵੀ ਇਹ ਤੁਸੀਂ ਇਸ ਗੱਲ ਨੂੰ ਛੱਡੋ। ਉਦੋਂ ਅਜੇ 9 ਮਈ ਨਹੀਂ ਸੀ ਹੋਈ ਤੇ ਉਹ ਕਿਉਂਕਿ ਬਜ਼ੁਰਗ ਨੇ, ਉਹਨਾਂ ਨੇ ਸਾਰੀ ਉਮਰ ਅਦਾਲਤਾਂ 'ਚ ਗੁਜ਼ਾਰੀ ਹੈ, ਅਟਾਰਨੀ ਜਨਰਲ ਵੀ ਰਹੇ ਨੇ ਸਾਬਕਾ, ਤੇ ਬੜੇ ਇਮਾਨਦਾਰ ਔਰ ਬੜੇ ਹੀ ਉਹ ਇੱਕ ਓਨੈਸਟ ਆਦਮੀ ਦੇ ਤੌਰ ਤੇ ਉਹਨਾਂ ਦੀ ਰੈਪੂਟੇਸ਼ਨ ਹੈ, ਵਕਲਾ ਬਰਾਦਰੀ 'ਚ ਵੀ ਸਾਰੇ ਜਾਣਦੇ ਨੇ। ਤੇ ਅਨਵਰ ਮਨਸੂਰ ਭਾਈ ਨੇ ਕਿਹਾ ਕਿ ਅਦਾਲਤਾਂ ਕੰਮ ਕਰ ਰਹੀਆਂ ਨੇ, ਤੁਸੀਂ ਕਰੋ, ਇਨਸ਼ਾਅੱਲਾ ਮੈਂ ਤੁਹਾਡੀ ਵਕਾਲਤ ਕਰਾਂਗਾ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਉਹ ਇਨਸਾਫ ਲੈ ਕੇ ਦਿਆਂਗਾ। ਉਸ ਤੋਂ ਬਾਅਦ ਉਹਨਾਂ ਦੀ ਮਿਹਰਬਾਨੀ ਕਿ ਉਹ ਕਰਾਚੀ ਤੋਂ ਖਸੂਸੀ ਤੌਰ ਤੇ ਮੇਰੇ ਵਾਸਤੇ ਆਉਂਦੇ ਰਹੇ ਔਰ ਆ ਕੇ ਲਾਹੌਰ ਦੇ ਵਿੱਚ ਅਪੀਅਰ ਹੁੰਦੇ ਰਹੇ ਔਰ ਉਹਨਾਂ ਦੀ ਖਾਸ ਮਿਹਰਬਾਨੀ ਦੀ ਵਜ੍ਹਾ ਤੋਂ ਮੈਂ ਕਹਾਂਗਾ ਵੀ ਅੱਜ ਮੈਂ ਤੁਹਾਡੇ ਸਾਹਮਣੇ ਬਹਿ ਕੇ ਇਮਰਾਨ ਖਾਨ ਦੀ ਜਿਹੜੀ ਹੈ ਉਹ ਗੱਲ ਕਰ ਸਕਦਾ ਜਾਂ ਆਪਣੀ ਪਾਰਟੀ ਦਾ ਮੌਕਫ ਇੱਥੋਂ ਤੁਹਾਡੇ ਸਾਹਮਣੇ ਦੇ ਸਕਦਾ। ਇਹਦੇ 'ਚ ਹੋਰ ਵੀ ਬੜੇ ਸਾਰੇ ਦੋਸਤਾਂ ਨੇ ਇਹਦੇ ਵਿੱਚ ਆਪਣਾ ਹਿੱਸਾ ਪਾਇਆ ਹੈ, ਲੇਕਿਨ ਇਹਦੇ ਜਿਹੜਾ ਮੇਜਰ ਹਿੱਸਾ ਹੈ ਉਹ ਅਨਵਰ ਮਨਸੂਰ ਸਾਹਿਬ ਦਾ ਹੈ ਤੇ ਉਹ ਬੜੇ ਵੱਡੇ ਜੂਰਿਸਟ ਨੇ। ਉਹਨਾਂ ਨੇ ਵੀ ਟਵੀਟ ਕਰਕੇ ਮਸ਼ਵਰਾ ਦਿੱਤਾ ਹੈ ਕਿ ਬਿਲਕੁਲ ਮਰੀਮ ਔਰ ਨਵਾਜ਼ ਸ਼ਰੀਫ ਦੇ ਉੱਤੇ ਇਹ ਪਰਚਾ ਹੋਣਾ ਚਾਹੀਦਾ ਹੈ, ਕਿਉਂਕਿ ਸੋਚੋ ਕਿ ਅਗਰ ਇਹ ਕੰਮ ਅਸੀਂ ਨਾ ਕੀਤਾ ਤੇ ਪੰਜਾਬ ਗਵਰਨਮੈਂਟ ਨੇ ਜਿਹੜੀ ਇਜਾਜ਼ਤ ਦੇਤੀ ਹੈ ਉਸ ਤੋਂ ਬਾਅਦ ਉਹ ਗਾਂਹ ਤੁਰ ਪੈਣਗੇ
ਤੇ ਗਾਂ ਤੁਰ ਕੇ ਉਹ PTI ਨੂੰ ਇੱਕ ਕਲਅਦਮ ਜਮਾਤ ਕਰ ਦੇਣਗੇ, ਤੇ ਫਿਰ ਉਹਦੇ ਜਿਹੜੇ ਫਾਲੋਅਰ ਨੇ, ਉਹਦੇ ਵੋਟਰ ਸਪੋਰਟਰ ਨੇ, ਉਹ ਦਹਿਸ਼ਤਗਰਦ ਡਿਕਲੇਅਰ ਹੋ ਜਾਣਗੇ। ਜਿਵੇਂ ਤੁਸੀਂ ਕਿਸੇ ਦਹਿਸ਼ਤਗਰਦ ਦੀ ਹਮਾਇਤ ਕਰੋ, ਉਹਨੂੰ ਕੋਈ ਰੁਪਈਆ ਪੈਸਾ ਦਿਓ, ਪਾਣੀ ਪਿਆਓ, ਘਰ ਰੱਖੋ, ਕਿਸੇ ਕਿਸਮ ਦੀ ਮਦਦ ਵੀ ਕਰੋ ਉਹਦੇ ਨਾਲ, ਤੇ ਤੁਹਾਡੇ ਤੇ ਦਹਿਸ਼ਤਗਰਦੀ ਦਾ ਪਰਚਾ ਹੋ ਸਕਦਾ, ਇਆਨਤ ਦਾ। ਬਿਲਕੁਲ ਇਸੇ ਤਰੀਕੇ ਨਾਲ ਅਗਰ ਇਹਨਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਕਲਅਦਮ ਡਿਕਲੇਅਰ ਕਰ ਦਿੱਤਾ, ਤੇ ਉਹਦਾ ਫਿਰ ਜਿਹੜਾ ਨਾਂ ਲੇਵਾ ਹੋਏਗਾ ਉਹਦੇ ਤੇ ਵੀ ਦਹਿਸ਼ਤਗਰਦੀ ਦੇ ਪਰਚੇ ਦੇਣਗੇ। ਤੇ ਫੌਰੀ ਤੌਰ ਤੇ ਕਰਨਾ ਚਾਹੀਦਾ, ਜਿਉਂ ਜੀ ਮੂੰਹ ਹੋ ਜਾ ਚਪੇੜ ਮਾਰਨੀ ਚਾਹੀਦੀ ਹੈ, ਔਰ ਇਹਦੇ ਉੱਤੇ ਬਿਲਕੁਲ ਡਿਫੈਂਸਿਵ ਨਹੀਂ ਹੋਣਾ ਚਾਹੀਦਾ। ਮੇਰੀ ਪੋਜੀਸ਼ਨ ਪਹਿਲੇ ਦਿਨ ਤੋਂ ਇਹੀ ਹੈ, ਔਰ ਇਹਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਖਾਨ ਸਾਹਿਬ ਨੇ ਵੀ ਇਹਦੇ ਉੱਤੇ ਉਹ ਹੀ ਅਹਿਕਾਮਾਤ ਦਿੱਤੇ ਨੇ ਜਿਹੜੇ ਤੁਸੀਂ ਔਰ ਮੈਂ ਸੋਚਣ ਡਏ ਸਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਸ਼ੌਕਤ ਬਸਰਾ, ਤਗੜਾ ਆਦਮੀ ਹੈ। ਉਹ ਅਲੱਗ ਗੱਲ ਹੈ ਕਿ ਇਜਾਜ਼ੁਲ ਹਕ ਸਾਹਿਬ ਕੋਲੋਂ ਗਲਤੀ ਹੋ ਗਈ। ਉਹਨਾਂ ਨੇ ਸੋਚਿਆ ਵੀ ਜਿਵੇਂ ਸਾਰੇ ਸੀਟਾਂ ਚੋਰੀ ਕਰਨ ਡਏ ਨੇ, ਮੈਂ ਵੀ ਕਰ ਲੈਣਾ। ਉਹਨਾਂ ਨੇ ਵੀ ਫਾਰਮ 47 ਤੇ ਇਜਾਜ਼ੁਲ ਹਕ ਕੋਲੋਂ ਕੋਈ 40,000 ਤੋਂ ਮੇਰੇ ਖਿਆਲ ਹਾਰੇ ਸਨ, ਜਿਹੜੇ ਇਜਾਜ਼ੁਲ ਹਕ ਸਾਹਿਬ ਨੇ ਸ਼ੌਕਤ ਬਸਰਾ ਤੋਂ, ਉਹਨਾਂ ਸੀਟ ਖੋਲੀ। ਤੇ ਹੁਣ ਸ਼ੌਕਤ ਬਸਰਾ ਸਾਹਿਬ ਨੇ ਜਿਹੜਾ ਨਾ, ਉਹ ਜਿਹਨੂੰ ਪੰਜਾਬੀ ਚਾਹੁੰਦੇ ਨੇ ਨੱਕ 'ਚ ਧੂੰ ਕੀਤਾ ਹੈ, ਉਹ ਕਦੀ ਤੇ ਉਹਨਾਂ ਦੇ ਵਾਲਦ ਸਾਹਿਬ ਦੀ ਕਬਰ ਤੇ ਚਲੇ ਜਾਂਦੇ ਨੇ ਫਾਰਮ 45 ਤੇ 47 ਲੈ ਕੇ, ਤੇ ਉੱਥੇ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ। ਹੁਣ ਉਹਨਾਂ ਨਵਾਂ ਐਲਾਨ ਕੀਤਾ, ਉਹਨਾਂ ਹੁਣ ਕਾਜ਼ੀ ਸਾਹਿਬ ਦਾ ਜਿਹੜਾ ਨਾ ਹੁੱਕਾ ਪਾਣੀ ਬੰਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਇਹ ਕਿਹਾ ਹੈ ਕਿ ਜੀ ਜਿਹੜੇ ਕੋਈ ਤਕਰੀਬਨ 180 ਦੇ ਕਰੀਬ ਲੋਕੀ ਨੇ ਜਿਨ੍ਹਾਂ ਦੇ ਜਿਹੜੇ ਫਾਰਮ 47 ਤੇ ਹਰਾਏ ਗਏ ਨੇ, ਉਹਦੇ ਵਿੱਚ ਜ਼ਾਹਿਰ ਹੈ ਕੌਮੀ ਅਸੈਂਬਲੀ ਦੇ ਵੀ ਨੇ, ਪ੍ਰੋਵਿੰਸ਼ੀਅਲ ਅਸੈਂਬਲੀ ਦੇ ਵੀ ਲੋਕ ਨੇ, ਉਹ ਸਾਰੇ ਅਗਲੀ ਵਾਰੀ ਇਕੱਠੇ ਜਾਵਾਂਗੇ ਸੁਪਰੀਮ ਕੋਰਟ, ਤੇ ਉੱਥੇ ਲਿਖ ਕੇ ਦੇਵਾਂਗੇ ਅਸੀਂ ਕਿ ਸਾਨੂੰ ਕਾਜ਼ੀ ਤੇ ਇਤਬਾਰ ਨਹੀਂ, ਜਸਟਿਸ ਕਾਜ਼ੀ ਫਾਇਜ਼ ਸਾਹਿਬ ਸਾਡੇ ਕੇਸ ਨਾ ਸੁਣੇ, ਅਸੀਂ ਨਹੀਂ ਚਾਹੁੰਦੇ, ਸਾਨੂੰ ਉੱਤੇ ਇਤਬਾਰ ਨਹੀਂ, ਉਹ ਸਾਡੇ ਨਾਲ ਇਨਸਾਫ ਨਹੀਂ ਕਰ ਸਕਦਾ। ਇਹਦਾ ਬੈਕਗਰਾਉਂਡ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਕੱਲ੍ਹ ਇਮਰਾਨ ਖਾਨ ਸਾਹਿਬ ਨੇ ਜਿਹੜੀ ਮੀਡੀਆ ਟਾਕ ਕੀਤੀ, ਉਹਦੇ 3-4 ਗੱਲਾਂ ਉਹਨਾਂ ਨੇ ਖਸੂਸੀ ਕੀਤੀਆਂ ਨੇ। ਇੱਕ ਤੇ ਉਹਨਾਂ ਆਖਿਆ ਵੀ ਮੈਂ ਭੁੱਖ ਹੜਤਾਲ ਤੇ ਬਹਿਣ ਦਾ ਸੋਚਣ ਡਿਆ, ਜਿਹੜਾ ਕਿ ਬੜਾ ਖਤਰਨਾਕ ਐਲਾਨ ਹੈ, ਸਾਨੂੰ ਉਹਦੇ ਤੋਂ ਬੜੀ ਤਸ਼ਵੀਸ਼ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਵਜ਼ਨ ਅੱਗੇ ਘੱਟ ਕੀਤਾ ਹੋਇਆ ਹੈ, ਜਿਹੋ ਜਿਹੇ ਹਾਲਾਤ 'ਚ ਉਹਨਾਂ ਨੂੰ ਰੱਖਿਆ ਹੈ। ਇੱਕ 70-71 ਸਾਲ ਦੇ ਲੀਡਰ ਨੂੰ, ਇੱਕ ਕੌਮੀ ਲੀਡਰ ਨੂੰ ਜਿਹੜੇ ਭੈੜੇ ਹਾਲਾਤ 'ਚ ਉਸ ਚੈਂਬਰ 'ਚ ਰੱਖਿਆ ਹੋਇਆ, ਉੱਤੋਂ ਭੁੱਖ ਹੜਤਾਲ ਅਗਰ ਉਹ ਕਰਨ, ਇਹ ਜਾਨਲੇਵਾ ਹੋ ਸਕਦੀ ਹੈ। ਇਸ ਲਈ ਸਾਡੀ ਤੇ ਤਸ਼ਵੀਸ਼ ਹੈ, ਅਸੀਂ ਤੇ ਇਹੀ ਉਹਨਾਂ ਨੂੰ ਸੁਨਾਹ ਘੱਲਾਂਗੇ, ਪੈਗਾਮ ਘੱਲਾਂਗੇ ਵੀ ਇਹ ਕੰਮ ਨਹੀਂ ਜੇ ਤੁਸੀਂ ਕਰਨਾ। ਬਹਰਹਾਲ ਇਹ ਉਹਨਾਂ ਨੇ ਗੱਲ ਕੀਤੀ, ਨਾਲ ਉਹਨਾਂ ਕੀਤੀ ਕਿ ਕਾਜ਼ੀ ਸਾਹਿਬ ਤੇ ਮੈਨੂੰ ਬਿਲਕੁਲ ਕੋਈ ਇਤਮਾਦ ਨਹੀਂ, ਕਿਉਂਕਿ ਜਦੋਂ ਨਿਆਜ਼ੁੱਲਾ ਨਿਆਜ਼ੀ ਨੇ ਕਿਹਾ ਸੀ ਕਾਜ਼ੀ ਸਾਹਿਬ ਨੂੰ, ਤਾਂ ਉਹਨਾਂ ਕਿਹਾ ਨਹੀਂ ਇਮਰਾਨ ਖਾਨ ਨੂੰ ਤਾਂ ਕੋਈ ਇਤਰਾਜ਼ ਨਹੀਂ। ਇਮਰਾਨ ਖਾਨ ਨੇ ਕਿਹਾ ਜੀ ਮੈਂ ਇੱਕ ਵਾਰੀ ਨਹੀਂ ਕਈ ਵਾਰੀ ਤੁਹਾਡੇ ਤੇ ਇਤਰਾਜ਼ ਕਰ ਚੁੱਕਿਆ, ਬਲਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਤੁਹਾਡੇ ਖਿਲਾਫ ਕਿ ਤੁਸੀਂ ਸਾਡੇ ਕੇਸ ਨਹੀਂ ਸੁਣ ਸਕਦੇ। ਤੇ ਇਹ ਸਾਰੇ ਮਾਮਲਾਤ ਜਿਹੜੇ ਨੇ ਤੁਹਾਡੇ ਸਾਹਮਣੇ ਨੇ। ਉਹਨਾਂ ਨੇ ਨਾਲ ਇਹ ਵੀ ਐਲਾਨ ਕੀਤਾ ਕਿ ਤਾਲਿਬਾਨ ਦੇ ਕੋਲੋਂ ਅਸੀਂ ਜੰਗ ਇੰਜ ਨਹੀਂ ਜਿੱਤ ਸਕਦੇ, ਅਫਗਾਨਿਸਤਾਨ ਨੂੰ ਨਾਲ ਡਰਾਉਣਾ ਪੈਣਾ, ਉੱਥੇ ਗੱਲਬਾਤ ਕਰਨੀ ਪੈਣੀ ਹੈ। ਨਾਲ ਉਹਨਾਂ ਨੇ ਕਿਹਾ ਵੀ ਮੈਂ ਜੇਲ੍ਹ ਦੇ ਵਿੱਚ ਮਰਨਾ ਪਸੰਦ ਕਰਾਂਗਾ, ਲੇਕਿਨ ਮੈਂ ਜਿਹੜਾ ਇਹ ਵਕਤ ਦੇ ਯਜ਼ੀਦ ਜਿਹੜੇ ਨੇ ਉਹਨਾਂ ਦੇ ਸਾਹਮਣੇ ਮੈਂ ਝੁਕਣਾ ਪਸੰਦ ਨਹੀਂ ਕਰਾਂਗਾ, ਕੋਈ ਡੀਲ ਨਹੀਂ ਕਰਾਂਗਾ। ਬਹਰਹਾਲ ਔਰ ਨਾਲ ਉਹਨਾਂ ਨੇ ਇਸ ਮੁਕੱਦਮੇ ਦੀ ਗੱਲ ਕੀਤੀ ਕਿ ਇਹਨਾਂ ਦੇ ਉੱਤੇ ਵੀ ਮੁਕੱਦਮਾ ਕਰੋ, ਮਰੀਮ ਨਵਾਜ਼ ਸ਼ਰੀਫ ਤੇ ਨਾਲ ਆਪਣਾ ਜਿਹੜੇ ਖਵਾਜਾ ਆਸਿਫ ਸਾਹਿਬ ਨੇ, ਤਿੰਨਾਂ ਦੇ ਉੱਤੇ ਮੁਕੱਦਮਾ ਕਰੋ। ਤੇ ਹੁਣ ਇਹ ਬਸਰਾ ਸਾਹਿਬ ਦਾ ਵੀ ਅੱਛਾ ਐਲਾਨ ਹੈ, ਮੈਂ ਇਹੀ ਕਹਾਂਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਖਬਰ ਇਹ ਹੈ ਕਿ ਜਿਹੜੀ ਇਸ ਵੇਲੇ ਸੂਰਤ ਹਾਲ ਹੈ ਚੱਲ ਰਹੀ ਹੈ, ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਰੇ ਨੂਨ ਲੀਗੀ ਜਿਹੜੇ ਨੇ ਉਹ ਸਮਝਦੇ ਨੇ ਕਿ ਚਲੋ ਬਦਮਾਸ਼ੀ ਲੱਗੀ ਹੈ, ਲਾ ਕੇ ਰੱਖੋ। ਵਰਜੀਜ਼ ਤਾਹਰ ਸਾਹਿਬ ਨੇ, ਤੇ ਹੈ ਤੇ ਉਹ ਮਾਤੜ ਜਿਹੇ ਬੰਦੇ ਨੇ, ਮੀਨ ਦੇਸੀ ਜਿਹੇ ਬੰਦੇ ਨੇ, ਪਰ ਹੁਣ ਅਗਲੀ ਨਸਲ ਤੇ ਇਹਨਾਂ ਸਾਰਿਆਂ ਦੀ ਰੈਂਬੋ ਹੀ ਜੰਮਦੀ ਹੈ ਨਾ। ਜਿਹੜੇ ਮਾਤੜ ਵੀ ਨੇ ਉਹ ਕਿਉਂਕਿ ਮਾਲ ਪਾਣੀ ਤੇ ਫਿਰ ਬਣ ਹੀ ਜਾਂਦਾ ਹੈ ਨਾ, ਜਿਸ ਵੇਲੇ ਬੰਦਾ ਕੌਮੀ ਨੁਮਾਇੰਦਾ ਬਣ ਜਾਂਦਾ, ਤੇ ਜਿਹੜੀਆਂ ਅਗਲੀਆਂ ਨਸਲਾਂ ਨੇ ਨਾ ਉਹ ਸਾਰੀਆਂ ਰੈਂਬੋ ਹੀ ਨੇ। ਤੇ ਉਹ ਵਰਜੀਜ਼ ਤਾਹਰ ਸਾਹਿਬ ਦਾ ਵੀ ਮੇਰਾ ਖਿਆਲ ਪੁੱਤਰ ਕੋਈ ਰੈਂਬੋ ਹੀ ਹੈ। ਉਹਨੂੰ ਡੱਕਿਆ ਕਿਸੇ ਪੁਲਿਸ ਵਾਲੇ ਨੇ ਲਾਹੌਰ ਦੇ ਵਿੱਚ, ਉਹ ਕੋਈ ਸਪੀਡਿੰਗ ਕਰ ਰਿਹਾ ਹੋਏਗਾ ਜਾਂ ਕੋਈ ਵਨ ਵੇ ਤੋੜ ਰਿਹਾ ਹੋਏਗਾ ਜਾਂ ਜਿਹੜਾ ਵੀ ਕੋਈ ਟ੍ਰੈਫਿਕ ਦਾ ਕੋਈ ਵਾਇਲੇਸ਼ਨ ਕਰ ਰਿਹਾ, ਤੇ ਉਹ ਕੁਚਲ ਦੇਣ ਲੱਗਾ ਸੀ, ਉਹਦੇ ਉੱਤੋਂ ਨਗਾ ਦੇਣ ਲੱਗਾ ਸੀ ਗੱਡੀ ਪੁਲਿਸ ਵਾਲੇ ਦੇ। ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵੀ ਪਿੱਛੇ ਪਿਓ ਦਾ ਮਾਲ ਪਾਣੀ ਵੀ ਹੈ, ਕਿਹੜਾ ਆਪ ਕੋਈ ਪੈਸੇ ਕਮਾ ਕੇ ਤੇ ਇਹ ਗੱਡੀ ਲਈ ਹੈ, ਜਾਂ ਕੋਈ ਆਪ ਕੌਨਸੀਕੁਐਂਸਿਸ ਦਾ ਪਤਾ ਹੈ, ਜਾਂ ਜ਼ਿੰਦਗੀ 'ਚ ਆਪ ਕੋਈ ਕੰਮ ਕੀਤਾ ਇਹੋ ਜਿਹਾ। ਤੇ ਬਹਰਹਾਲ ਇਹਨਾਂ ਸਾਰਿਆਂ ਨੇ ਰੈਂਬੋ ਹੀ ਜੰਮੇ ਨੇ, ਤੇ ਉਹ ਰੈਂਬੋ ਜਿਹੜਾ ਉਹ ਪੁਲਿਸ ਵਾਲੇ ਨੂੰ ਕੁਚਲ ਦੇਣ ਲੱਗਾ ਸੀ, ਕਿਤੇ ਬਾਲ ਪੁਲਿਸ ਵਾਲਾ ਬਚਿਆ, ਤੇ ਬਹਰਹਾਲ ਉਹ ਕੁਚਲ ਵੀ ਦਿੰਦਾ, ਤੇ ਇੱਥੇ ਕੀ ਹੋਣਾ ਸੀ। ਇੱਥੇ ਇਹਨਾਂ ਹੀ ਅਦਾਲਤਾਂ ਨੇ ਮਾਜ਼ਰਤ ਦੇ ਨਾਲ ਉਹਨੂੰ ਜਿਹੜਾ ਵਿਚਾਰਾ ਕੁਚਲਿਆ ਗਿਆ ਸੀ ਨਾ, ਜੀ ਕਰੇ ਤੇ ਉਹਨੂੰ ਹੀ ਜਿਹੜਾ ਨਾ ਉਹ ਜ਼ਾਲਮ ਕਰਾਰ ਦੇ ਦਿੰਦੇ, ਔਰ ਉਹਦੇ ਉੱਤੇ ਇਲਜ਼ਾਮ ਲਾ ਦਿੰਦੇ ਵੀ ਸਾਰੇ ਦਾ ਸਾਰਾ ਕਸੂਰ ਜਿਹੜਾ ਉਹ ਇਸੇ ਬੰਦੇ ਦਾ। ਅੱਛਾ ਜੀ, ਤੁਹਾਨੂੰ ਪਤਾ ਹੈ ਕਿ 6 ਜੁਲਾਈ ਵਾਲੇ ਦਿਨ ਅੱਜ ਜਲਸਾ ਹੋਣਾ ਸੀ ਇਸਲਾਮਾਬਾਦ, ਤੇ ਇਸਟੈਬਲਿਸ਼ਮੈਂਟ ਨੇ ਨਵੀਂ ਕਾਰ ਕੀਤੀ। ਉਹਨਾਂ ਨੇ ਆਪੇ ਇੱਕੋ ਲਿਖਾਈ ਦੇ ਵਿੱਚ, ਇੱਕੋ ਹੈਂਡ ਰਾਈਟਿੰਗ ਦੇ ਵਿੱਚ ਕੋਈ 8-10 ਦਰਜਨਾਂ ਬੰਦਿਆਂ ਦੇ ਕੋਲੋਂ ਜਿਹੜੇ ਸਾਈਨ ਕਰਾ ਕੇ ਦਿੱਤੇ ਕਿ ਜੀ ਇੱਥੇ PTI ਦਾ ਜਲਸਾ ਨਹੀਂ ਹੋਣਾ ਚਾਹੀਦਾ, ਸਾਨੂੰ ਉੱਤੇ ਬੜੀ ਤਸ਼ਵੀਸ਼ ਹੈ ਤੇ ਸਾਨੂੰ ਬੜੀ ਤਕਲੀਫ ਹੈ, ਤੇ ਅਸੀਂ ਅਹਿਲੇ ਇਲਾਕਾ ਚਾਹੁੰਦੇ ਹਾਂ ਵੀ ਇੱਥੇ ਜਲਸਾ ਨਾ ਹੋਵੇ। ਇਹ ਤੁਸੀਂ ਆਪ ਵੇਖੋ ਕਿ PTI ਤੇ ਇੱਥੇ ਜਲਸਾ ਮੰਗ ਨਹੀਂ ਸੀ ਰਹੀ, ਉਹ ਤੇ ਮੰਗ ਰਹੀ ਸੀ ਪਰੇਡ ਗਰਾਊਂਡ 'ਚ। ਪਰੇਡ ਗਰਾਊਂਡ ਜ਼ਾਹਿਰ ਹੈ ਸਾਡੀ ਇਸਟੈਬਲਿਸ਼ਮੈਂਟ ਕੋਲ ਹੈ, ਤੇ ਉਹ DC ਸਾਹਿਬ ਨੇ ਕਿਹਾ ਕਿ ਨਹੀਂ ਜੀ ਪਰੇਡ ਗਰਾਊਂਡ ਜਲਸਾ ਨਹੀਂ ਹੋ ਸਕਦਾ। ਅੱਛਾ ਜੀ, ਫਿਰ ਕਿੱਥੇ ਹੋ ਸਕਦਾ ਜਲਸਾ? ਉਹਨਾਂ ਕਿਹਾ ਜੀ ਅਸੀਂ ਤੁਹਾਨੂੰ ਦੇਵਾਂਗੇ ਜਗ੍ਹਾ, ਪਹਿਲੇ ਤਾਂ ਦੇ ਹੀ ਨਹੀਂ ਸੀ ਰਹੇ ਜਗ੍ਹਾ।
ਬਾਬਰ ਸੱਤਾਰ ਸਾਹਿਬ ਦੇ ਕਹਿਣ ਤੇ ਉਹਨਾਂ ਆਖਿਆ ਜੀ ਅੱਛਾ ਜੀ ਅਸੀਂ ਤੁਹਾਨੂੰ ਜਗ੍ਹਾ ਦੇਵਾਂਗੇ ਇਹ ਸੰਗਜਾਨੀ ਦੇ ਕੋਲ, ਜਿੱਥੇ ਹੁਣ ਜਲਸਾ ਹੋ ਰਿਹਾ। ਹੁਣ ਸੰਗਜਾਨੀ ਕਰਨ ਲੱਗੇ ਨੇ ਤੇ ਉੱਥੇ ਜਨਾਬ ਅਹਿਲੇ ਇਲਾਕਾ ਦੇ ਕੋਲੋਂ ਐਪਲੀਕੇਸ਼ਨ ਦਵਾ ਕੇ ਤੁਹਾਡਾ ਐਨਓਸੀ ਅਦਾਲਤ ਨੇ ਜਾਰੀ ਕਰਾਇਆ ਸੀ, ਉਹ ਕੈਂਸਲ ਕਰਾ ਕੇ ਤੋਂ ਕੰਟੇਨਰ ਚੁੱਕ ਕੇ ਤੇ ਸਭ ਕੁਝ। ਭਲਾ ਪਾਥੀਆਂ ਭੰਨਿਆਂ ਵੀ ਵੈਰ ਜਾਣਾ, ਇਸ ਤਰੀਕੇ ਨਾਲ ਵੀ ਤੁਸੀਂ ਕਿਸੇ ਪਾਰਟੀ ਨੂੰ ਡੱਕ ਸਕਦੇ ਹੋ? ਅੱਜ ਡੱਕੋਗੇ ਕੱਲ ਫਿਰ ਨਵਾਂ ਜਲਸਾ, ਫਿਰ ਅਦਾਲਤ 'ਤੇ ਚਲੇ ਜਾਣਗੇ। ਤੋਹੀਨੇ ਅਦਾਲਤ ਪਹਿਲਾਂ ਵੀ ਡੀਸੀ ਤੇ ਲੱਗੀ ਹੈ, ਹੋਰ ਫਿਰ ਨਵੇਂ ਸਿਰੇ ਲੱਗ ਜਾਏਗੀ। ਅੱਛਾ ਜੀ, ਅਗਲੀ ਖਬਰ ਇਹ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਤੁਹਾਨੂੰ ਪਤਾ ਕਾਜ਼ੀ ਸਾਹਿਬ ਨੇ ਜਿਹੜੇ ਟ੍ਰਿਬਿਊਨਲ ਜਿਹੜੇ ਨੇ ਉਹ ਸਸਪੈਂਡ ਕੀਤੇ ਨੇ। ਉਹਦੇ ਤੋਂ ਬਾਅਦ ਜਿਹੜੇ ਪੰਜਾਬ ਟ੍ਰਿਬਿਊਨਲ ਕੰਮ ਕਰਨ ਡਏ ਸਨ ਉਹਨਾਂ ਨੇ ਵੀ ਹੁਣ ਜਵਾਬ ਦੇ ਦਿੱਤਾ। ਉਹਨਾਂ ਕਿਹਾ ਜੀ ਜੋ ਸੂਰਤ ਹਾਲ ਹੈ ਉਹਦੇ ਵਿੱਚ ਸਾਨੂੰ ਪਤਾ ਨਹੀਂ ਸੁਪਰੀਮ ਕੋਰਟ ਦਾ ਫੈਸਲਾ ਕੀ ਹੈ, ਸਾਨੂੰ ਨਹੀਂ ਪਤਾ ਕਿ ਅਸੀਂ ਇਹਨਾਂ ਦੇ ਉੱਤੇ ਮਜ਼ੀਦ ਕੰਮ ਕਰ ਸਕਦੇ ਕਿ ਨਹੀਂ। ਜਦੋਂ ਸੁਪਰੀਮ ਕੋਰਟ ਦਾ ਤਫਸੀਲੀ ਫੈਸਲਾ ਆਏਗਾ ਉਦੋਂ ਵੇਖਾਂਗੇ, ਫਿਲਹਾਲ ਅਸੀਂ ਇਹ ਕੇਸ ਮਜ਼ੀਦ ਨਹੀਂ ਸੁਣ ਸਕਦੇ। ਔਰ ਉਹ ਅਸਜਦ ਮੱਲੀ ਸਾਹਿਬ ਦੀ ਜਿਹੜੀ ਸੀਟ ਸੀ ਸਿਆਲਕੋਟ ਤੋਂ, ਜਿਹੜੀ ਉੱਥੋਂ ਖੋਈ ਗਈ ਸੀ ਫਾਰਮ 47 ਦੇ ਉੱਤੇ, ਉਹਦਾ ਕੇਸ ਜਿਹੜਾ ਟ੍ਰਿਬਿਊਨਲ ਸੀ ਉਹਨੇ ਸੁਣਨ ਤੋਂ ਫਿਲਹਾਲ ਇਨਕਾਰ ਕੀਤਾ ਹੈ ਔਰ ਅਗਸਤ ਦੀ ਡੇਟ ਪਾਤੀ ਹੈ। ਉਹਨਾਂ ਕਿਹਾ ਜ਼ਰਾ ਤਫਸੀਲੀ ਫੈਸਲਾ ਆ ਜਾਏ, ਕਾਜ਼ੀ ਸਾਹਿਬ ਦਾ ਪਤਾ ਲੱਗੇ ਵੀ ਅਸੀਂ ਸੁਣ ਵੀ ਸਕਦੇ ਹਾਂ ਕਿ ਨਹੀਂ। ਇਹੀ ਕੰਮ ਕਾਜ਼ੀ ਸਾਹਿਬ ਚਾਹੁੰਦੇ ਸਨ ਅਸਲ ਦੇ ਵਿੱਚ, ਕਿਉਂਕਿ ਇਹ ਬਿਲਕੁਲ ਲਾਗੇ ਲੱਗ ਗਿਆ ਸੀ ਕੰਮ। ਜਿਹਦੇ ਕੋਲੋਂ ਫਾਰਮ 45 ਮੰਗਵਾ ਲਏ ਸਨ ਉਹ ਦੇ ਸਕਦੇ ਨਹੀਂ ਸੀ, ਤੇ ਇਹ ਕੰਮ ਬਿਲਕੁਲ ਜਿਹੜਾ ਜੀ ਉਹ ਲਾਗੇ ਲੱਗ ਗਿਆ ਸੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਔਰ ਉਹ ਖਬਰ ਹੈਗੀ ਹੈ ਕਿ ਜਿਹੜੀ ਪੀਪਲਸ ਪਾਰਟੀ ਹੈ ਔਰ ਨੂਨ ਲੀਗ ਹੈ ਉਹ ਬੜਾ ਇਤਰਾਜ਼ ਕਰਦੀ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਹੈ ਉਹ ਬੈਰੂਨੇ ਮੁਲਕ ਜਿਹੜੀ ਹੈ ਉਹ ਲੌਬੀਇੰਗ ਕਰਦੇ ਨੇ ਜੀ। ਇਹ ਕਾਂਗਰਸ ਲਈ ਲੌਬੀਇੰਗ ਕੀਤੀ ਇਹਨਾਂ ਨੇ, ਅਕਵਾਮ ਮੁਤੱਹਿਦਾ ਲਈ ਲੌਬੀਇੰਗ ਕੀਤੀ, ਤੇ ਇਹ ਕੀਤਾ ਤੇ ਉਹ ਕੀਤਾ। ਇਹ ਤੁਹਾਨੂੰ ਮਾਜ਼ੀ ਦੇ ਝਰੋਕਿਆਂ 'ਚੋਂ ਕੁਝ ਤੁਹਾਡੇ ਸਾਹਮਣੇ ਰੱਖਦੇ। ਇਹ ਜ਼ਰਾ ਬੂਹੇ ਬਾਰੀਆਂ ਖੋਲ੍ਹ ਕੇ ਵੇਖੋ ਕਿ ਬਿਲਾਵਲ ਸਾਹਿਬ ਵਾਸਤੇ ਉਹਨਾਂ ਦੀਆਂ ਅਮਰੀਕਾ 'ਚ ਮੁਲਾਕਾਤਾਂ ਵਾਸਤੇ ਵੀ ਇਹ ਲੌਬੀਇੰਗ ਕਰਦੇ ਰਹੇ ਨੇ। ਇਹ ਅਸੀਂ ਨਹੀਂ ਆਖਣ ਡਏ, ਆਜ਼ਾਦ ਖਬਰਾਂ ਆਖਣ ਡਈਆਂ ਨੇ। ਇਸੇ ਤਰੀਕੇ ਨਾਲ ਨਵਾਜ਼ ਸ਼ਰੀਫ ਸਾਹਿਬ ਵੀ ਲੌਬੀਇੰਗ ਕਰਦੇ ਰਹੇ ਨੇ। ਇਹ ਦੋਨੋਂ ਜਮਾਤਾਂ ਲੌਬੀਇੰਗ ਕਰਦੀਆਂ ਰਹੀਆਂ ਨੇ, ਲੇਕਿਨ ਅੱਜ ਕਿਹੜੇ ਮੂੰਹ ਨਾਲ ਇਹ ਆਉਂਦੇ ਨੇ ਕਿ ਇੱਥੇ ਲੌਬੀਇੰਗ ਹੋ ਰਹੀ ਹੈ। ਹਾਲਾਂਕਿ ਇਸ ਵੇਲੇ ਪੀਟੀਆਈ ਕੋਈ ਖਾਸ ਲੌਬੀਇੰਗ ਨਹੀਂ ਕਰ ਰਹੀ, ਇਹ ਤੇ ਓਵਰਸੀਜ਼ ਪਾਕਿਸਤਾਨੀ ਨੇ ਜਿਹੜੇ ਉੱਥੇ ਜੋ ਕੁਝ ਤੁਸੀਂ ਕਰ ਛੱਡਿਆ ਲੋਕਾਂ ਨਾਲ ਉਹਦੇ ਤੋਂ ਤੰਗ ਨੇ ਤੇ ਉਹ ਲੌਬੀਇੰਗ ਕਰ ਰਹੇ ਨੇ। ਅੱਛਾ ਜੀ, ਇਕੋਨੋਮਿਸਟ ਨੇ ਇੱਕ ਸਰਵਰ ਖਲਾਇਆ ਆਪਣਾ। ਇਕੋਨੋਮਿਸਟ ਬੜਾ ਵੱਡਾ ਜਰੀਦਾ ਹੈ ਦੁਨੀਆ ਦਾ। ਉਹਨੇ ਆਪਣਾ ਜਿਹੜਾ ਇੱਕ ਉਹਦਾ ਪਹਿਲਾ ਸਫਾ ਜਿਹੜਾ ਹੁੰਦਾ ਜਾਂ ਜਿਲਦ ਜਿਹੜੀ ਹੁੰਦੀ ਕਿਤਾਬ ਦੀ, ਉਹਦੇ ਉੱਤੇ ਜਿਹੜਾ ਪਹਿਲਾ ਵਰਕਾ ਹੁੰਦਾ ਉਹਦੇ ਉੱਤੇ ਉਹਨੇ ਅਮਰੀਕਾ ਦਾ ਜਿਹੜਾ ਸਦਰ ਹੈ ਉਹਦੀ ਮੋਹਰ ਲਾਈ ਹੈ, ਤੇ ਨਾਲ ਉਹਨੇ ਉਹ ਇੱਕ ਜਿਹੜੀ ਖਲੋ ਕੇ ਤੁਰਨ ਵਾਲੀ ਵੀਲ ਚੇਅਰ ਟਾਈਪ ਚੀਜ਼ ਹੁੰਦੀ ਹੈ, ਤੁਸੀਂ ਉਹਨੂੰ ਕਹਿ ਲਓ, ਤੇ ਉਹ ਵਾਕਰ ਉਹਨੂੰ ਆਖਦੇ ਨੇ, ਅਸਿਸਟਿਵ ਵਾਕਰ ਹੀ ਆ, ਮੈਨੂੰ ਨਹੀਂ ਪਤਾ ਉਹਦਾ ਕੀ ਨਾਂ ਹੋਏਗਾ। ਲੇਕਿਨ ਉਹ ਜ਼ਾਹਿਰ ਹੈ ਉਹਨਾਂ ਨੇ ਉਹਨਾਂ ਦੀ ਬਜ਼ੁਰਗੀ ਦੀ ਵਜ੍ਹਾ ਤੋਂ ਆਖਿਆ ਕਿ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਨੇ ਇਹ ਇਸੇ ਤਰ੍ਹਾਂ ਹੀ ਚਲਾਉਣਗੇ। ਉਹ ਉਹਨਾਂ ਲਾਇਆ ਤੇ ਉਹਦੇ ਤੇ ਅਲਾਮਾ ਜਿਹੜੇ ਨਾਸਰ ਅਬਾਸ ਰਿਜ਼ਵੀ ਸਾਹਿਬ ਬੜਾ ਜ਼ਬਰਦਸਤ ਟਵੀਟ ਕੀਤਾ ਹੈ। ਉਹਨਾਂ ਕਿਹਾ ਵੀ ਹੁਣ ਤਾਂ ਤੁਹਾਡੇ ਜਿਹੜੇ ਮਾਲਕ ਨੇ ਅਮਰੀਕਾ ਵਾਲੇ ਉਹ ਵੀ ਉਹਨਾਂ ਦੇ ਵੀ ਹਾਲਾਤ ਇਹੋ ਜਿਹੇ ਹੋ ਗਏ ਨੇ, ਤੇ ਹੁਣ ਤੁਸੀਂ ਅਕਲ ਕਰ ਲਓ, ਖਾਨ ਸਾਹਿਬ ਨੂੰ ਬਾਹਰ ਕੱਢ ਦਿਓ। ਖਾਨ ਸਾਹਿਬ ਨੂੰ ਇਹ ਵਕਤ ਹੈ ਬਾਹਰ ਕੱਢ ਦਿਓ, ਇਸ ਤੋਂ ਪਹਿਲਾਂ ਕਿ ਫਿਰ ਚਾਚਾ ਟਰੰਪ ਆਏਗਾ ਤੇ ਫਿਰ ਤਾਂ ਸਾਰਾ ਕੁਝ ਹੋਣਾ ਹੀ ਹੈ ਜ਼ਾਹਿਰ ਹੈ, ਲੇਕਿਨ ਉਸ ਤੋਂ ਪਹਿਲਾਂ ਕਰ ਲਓ ਤਾਂ ਬਿਹਤਰ ਹੈ। ਇਹਦੇ ਨਾਲ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਖਬਰ ਇਲਹਾਨ ਉਮਰ, ਇੱਕ ਮੁਸਲਮਾਨ ਕਾਂਗਰਸ ਵੂਮਨ ਹੈ ਅਮਰੀਕਾ 'ਚੋਂ। ਪਿਛਲੇ ਦਿਨਾਂ 'ਚ ਉਹਨਾਂ ਦਾ ਵੀਡੀਓ ਬਿਆਨ ਵੀ ਤੁਹਾਡੇ ਸਾਹਮਣੇ ਰੱਖਿਆ ਸੀ, ਤੇ ਹੁਣ ਉਹਨਾਂ ਦੁਬਾਰਾ ਟਵੀਟ ਕੀਤੀ ਹੈ। ਟਵੀਟ ਉਹਨਾਂ ਨੇ ਕੀਤੀ ਹੈ ਜਿਹੜਾ ਯੂਨਾਈਟਿਡ ਨੇਸ਼ਨ ਦਾ ਵਰਕਿੰਗ ਗਰੁੱਪ ਹੈ ਉਹਨੇ ਜਿਹੜੀ ਆਪਣੀ ਅਸੈਸਮੈਂਟ ਦਿੱਤੀ ਹੈ ਕਿ ਫੌਰੀ ਤੌਰ 'ਤੇ ਇਮਰਾਨ ਖਾਨ ਨੂੰ ਰਿਹਾ ਕਰਨਾ ਚਾਹੀਦਾ, ਉਹਦੇ ਉੱਤੇ ਇਲਹਾਨ ਉਮਰ ਸਾਹਿਬਾ ਨੇ ਵੀ ਟਵੀਟ ਕੀਤਾ ਔਰ ਉਹਨਾਂ ਨੇ ਕਿਹਾ ਹੈ ਕਿ ਇਮਰਾਨ ਖਾਨ ਨੂੰ ਫੌਰੀ ਤੌਰ 'ਤੇ ਰਿਹਾ ਕੀਤਾ ਜਾਏ, ਇਹ ਜਿਹੜਾ ਜ਼ੁਲਮ ਹੈ ਇਹਨੂੰ ਪਾਕਿਸਤਾਨ 'ਚ ਬੰਦ ਕੀਤਾ ਜਾਏ। ਹੁਣ ਇਹ ਜਿਹੜਾ ਅਕਵਾਮ ਮੁਤੱਹਿਦਾ ਜਿਹੜਾ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਆਈ ਹੈ ਅਕਵਾਮ ਮੁਤੱਹਿਦਾ ਜਿਹੜਾ ਵਰਕਿੰਗ ਗਰੁੱਪ, ਉਹਦੀ ਜਿਹੜੀ ਅਸੈਸਮੈਂਟ ਹੈ ਉਸ ਤੋਂ ਬਾਅਦ ਅਕਵਾਮ ਮੁਤੱਹਿਦਾ ਦੇ ਸੈਕਟਰੀ ਜਨਰਲ ਵੀ ਉਹਦੇ ਪਿੱਛੇ ਖਲੋ ਗਏ ਨੇ। ਹੁਣ ਇਹ ਗੱਲ ਜਿਹੜੀ ਉਹ ਇਸ ਤਰ੍ਹਾਂ ਠੱਪੀ ਨਹੀਂ ਜਾ ਸਕਦੀ ਤੇ ਅੱਗੋਂ ਇਹਨੂੰ ਮੇਰੇ ਖਿਆਲ ਇਸ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਜਲਸੇ ਦੇ ਵਿੱਚ ਇੱਕ ਤਾਂ ਮਾਨਸੇਰਾ 'ਚ ਬੜਾ ਤਗੜਾ ਜਲਸਾ ਕਰਵਾਇਆ ਆਜ਼ਮ ਸਵਾਤੀ ਸਾਹਿਬ ਨੇ, ਉਹਨਾਂ ਨੂੰ ਮੁਬਾਰਕਬਾਦ ਹੋਵੇ। ਆਜ਼ਮ ਸਵਾਤੀ ਸਾਹਿਬ ਦੀ ਜਿਹੜੀ ਹੈ ਨਾ ਉਹ ਵੀ ਮੁਲਾਕਾਤ ਚੌਧਰੀ ਸਾਹਿਬ ਇਮਰਾਨ ਖਾਨ ਨਾਲ ਨਹੀਂ ਹੋਣ ਦਿੰਦੇ। ਅਕਸਰ ਜਦੋਂ ਜੇਲ੍ਹ ਜਾਂਦੇ ਨੇ ਤਾਂ ਉਹਨਾਂ ਦੀ ਮੁਲਾਕਾਤ ਨੂੰ ਵੀ ਡੱਕ ਦਿੱਤਾ ਜਾਂਦਾ। ਬਹਰਹਾਲ ਉਹਨਾਂ ਮਾਨਸੇਰੇ 'ਚ ਬੜਾ ਤਗੜਾ ਜਲਸਾ ਕਰਵਾਇਆ ਤੇ ਉਹਦੇ ਵਿੱਚ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਵੀ ਜਲਸੇ 'ਚ ਤਕਰੀਰ ਕੀਤੀ। ਉਹਨਾਂ ਆਖਿਆ ਵੀ ਜਨਰਲ ਬਾਜਵਾ ਜਿਹੜਾ ਉਹ ਗੱਦਾਰ ਥਾ ਔਰ ਜਿਹੜਾ ਵੀ ਬਾਜਵਾ ਬਣੇਗਾ ਹੁਣ ਜਾਂ ਆਇੰਦਾ ਉਹਨੂੰ ਵੀ ਗੱਦਾਰ ਹੀ ਕਵਾਂਗੇ, ਤੇ ਆਵਾਮ ਦਾ ਮੈਂਡੇਟ ਜਿਹੜੇ ਆਵਾਮ ਦੇ ਜਿਹੜੇ ਮੁਹਾਫਿਜ਼ ਨੇ ਉਹ ਆਵਾਮ ਦਾ ਮੈਂਡੇਟ ਲੁੱਟਣ ਵਾਲਿਆਂ ਦੇ ਔਰ ਸਾਡੇ ਦਰਮਿਆਨ 'ਚ ਨਾ ਹੋਣ। ਭਾਈ ਜੀ ਉਹੀ ਤਾਂ ਦਰਮਿਆਨ 'ਚ ਨੇ, ਉਹ ਨਾ ਹੁੰਦੇ ਤੇ ਫਿਰ ਇਹ ਕੰਮ ਕਿਸ ਤਰ੍ਹਾਂ ਹੁੰਦਾ। ਅਲੀ ਅਮੀਨ ਸਾਹਿਬ ਪਰ ਉਹਨਾਂ ਕਿਹਾ ਜੀ ਦਰਮਿਆਨ 'ਚ ਨਾ ਆਓ, ਅਗਰ ਹੋਵੋਗੇ ਤਾਂ ਫਿਰ ਜ਼ਾਹਿਰ ਹੈ ਅਸੀਂ ਤੇ ਆਪਣੇ ਹੱਕ ਲਈ ਲੜਾਂਗੇ। ਤੇ ਇਹ ਉਹਨਾਂ ਇੱਕ ਬੜੀ ਤੱਤੀ ਤੇ ਸਖਤ ਤਕਰੀਰ ਕੀਤੀ ਹੈ ਤੇ ਵੇਖਦੇ ਹਾਂ ਅਗਲੇ ਪਾਸਿਓਂ ਕੀ ਹੁੰਦਾ। ਅੱਛਾ ਜੀ, ਦੂਸਰੇ ਪਾਸੇ ਈਰਾਨੀ ਜਿਹੜੇ ਇੰਤਖਾਬਾਤ ਨੇ ਉੱਥੋਂ ਬੜੇ ਇੰਟਰਸਟਿੰਗ ਰਿਜ਼ਲਟ ਆ ਰਹੇ ਨੇ। ਜਿਹੜੇ ਉੱਥੇ ਇਸਟੈਬਲਿਸ਼ਮੈਂਟ ਦੇ ਉਮੀਦਵਾਰ ਨੇ ਉਹ ਇਸ ਵੇਲੇ ਸਾਨੂੰ ਥੋੜ੍ਹੇ ਜਿਹੇ ਅੱਗੇ ਪਿੱਛੇ ਹੁੰਦੇ ਨਜ਼ਰ ਆ ਰਹੇ ਨੇ ਔਰ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਜਿਹੜੇ ਇੱਕ ਹਾਰਟ ਤੁਹਾਨੂੰ ਦੱਸਿਆ ਸੀ ਅਸੀਂ ਸਰਜਨ ਨੇ ਉੱਥੇ ਹਾਰਟ ਸਰਜਨ ਨੇ, ਉਹ ਇੱਕ ਜ਼ਰਾ ਥੋੜ੍ਹੇ ਜਿਹੇ ਮੁਤਦਿਲ ਔਰ ਉਹ ਥੋੜ੍ਹੇ ਜਿਹੇ ਇੱਕ
ਤਬਦੀਲੀ ਪਸੰਦ ਕਹਿ ਲਓ, ਉਹਨਾਂ ਨੂੰ ਜਿੱਦਤ ਪਸੰਦ ਲੀਡਰ ਦੇ ਤੌਰ ਤੇ ਕਹਿ ਲਓ, ਜਿਹੜੇ ਸੋਸ਼ਲ ਮੀਡੀਆ ਨੂੰ ਵੀ ਖੋਲ੍ਹਣਾ ਚਾਹੁੰਦੇ ਨੇ, ਵੈਸਟ ਨਾਲ ਤਾਲੁਕਾਤ ਵੀ ਠੀਕ ਕਰਨਾ ਚਾਹੁੰਦੇ ਨੇ, ਉਹ ਜਿਹੜੇ ਇਸ ਵੇਲੇ ਅੱਗੇ ਨੇ ਔਰ ਕਾਫੀ ਹੱਦ ਤੱਕ ਚਾਂਸਸ ਨੇ ਕਿ ਉਹ ਜਿੱਤ ਜਾਣਗੇ। ਅਗਰ ਉਹ ਜਿੱਤ ਗਏ ਤੇ ਉੱਥੋਂ ਦੀ ਇਸਟੈਬਲਿਸ਼ਮੈਂਟ ਦੇ ਉਹ ਕੈਂਡੀਡੇਟ ਨਹੀਂ ਹੈਗੇ ਡੈਫੀਨੇਟਲੀ। ਅਗਰ ਉਹ ਸਦਰ ਬਣ ਗਏ ਤੇ ਈਰਾਨ ਦੇ ਵੀ ਜਿਹੜੇ ਹਾਲਾਤ ਨੇ ਉਹ ਚੇਂਜ ਹੋਣਗੇ ਤੇ ਉਹਨਾਂ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਅਮਰੀਕਾ ਦੇ ਨਾਲ, ਦੂਸਰੇ ਮੁਲਕਾਂ ਦੇ ਨਾਲ, ਉਹ ਸਾਨੂੰ ਬਦਲਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਉਣਗੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਹਿੰਦੁਸਤਾਨ ਤੋਂ। ਤੁਹਾਨੂੰ ਪਤਾ ਹੈ ਕਿ ਮੋਦੀ ਸਾਹਿਬ ਕਹਿੰਦੇ ਸਨ ਵੀ ਅਬ ਕੀ ਬਾਰ 400 ਪਾਰ 400 ਸੀਟਾਂ ਚਾਹੁੰਦੇ ਸਨ। ਤੁਹਾਨੂੰ ਅਸੀਂ ਦੱਸਿਆ ਵੀ ਉੱਥੇ ਜਿਹੜਾ ਬਣਾਉਣ ਵਾਸਤੇ, ਹਕੂਮਤ ਬਣਾਉਣ ਵਾਸਤੇ ਉੱਥੇ ਜਿਹੜਾ ਮੈਜਿਕ ਨੰਬਰ ਹੈ ਉਹ 272 ਹੈ। ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ 326 ਦਾ ਮੈਜਿਕ ਨੰਬਰ ਹੈ, ਜਿਹਦੇ ਕੋਲ 326 ਹੋਣਗੇ ਹਕੂਮਤ ਬਣਾਏਗਾ। ਹਿੰਦੁਸਤਾਨ ਦੇ ਵਿੱਚ 272 ਹੈ ਔਰ ਮੋਦੀ ਸਾਹਿਬ 400 ਸੀਟਾਂ ਲੈਣਾ ਚਾਹੁੰਦੇ ਸਨ, ਲੇਕਿਨ ਉਹਨਾਂ ਦੀ ਪਾਰਟੀ ਲੈ ਸਕੀ ਕੋਈ 240 ਦੇ ਲਾਗੇ ਜਾ ਕੇ। ਹੁਣ ਲਾਲੂ ਪ੍ਰਸਾਦ ਜਿਹੜੇ ਨੇ ਉਹ ਉੱਥੋਂ ਦੇ ਮੰਨੇ ਪਰਮੰਨੇ ਸਿਆਸਤਦਾਨ ਨੇ, ਬੜੇ ਜ਼ੀਰਕ ਸਿਆਸਤਦਾਨ ਨੇ, ਰੇਲ ਮੰਤਰੀ ਵੀ ਰਹੇ ਨੇ। ਉਹਨਾਂ ਨੇ ਐਲਾਨ ਕੀਤਾ ਕਿ ਮੋਦੀ ਦੀ ਹਕੂਮਤ ਜਿਹੜੀ ਉਹ ਅਗਸਤ ਤੱਕ ਜਿਹੜੀ ਹੈ ਨਾ ਉਹ ਹਕੂਮਤ ਗਿਰ ਜਾਏਗੀ ਤੇ ਦੁਬਾਰਾ ਹਿੰਦੁਸਤਾਨ 'ਚ ਇਲੈਕਸ਼ਨ ਹੋਣਗੇ ਸ਼ਾਇਦ, ਜਾਂ ਫਿਰ ਦੂਸਰੀ ਸਰਕਾਰ ਬਣੇਗੀ ਕਾਂਗਰਸ ਦੀ। ਇਹ ਉਹਨਾਂ ਦੀ ਜਿਹੜੀ ਪ੍ਰੈਡਿਕਸ਼ਨ ਹੁੰਦੀ ਉਹਨੂੰ ਬੜਾ ਸੀਰੀਅਸ ਲੈਣਾ ਪਏਗਾ। ਹੋ ਸਕਦਾ ਅਗਸਤ ਤੱਕ ਨਾ ਡਿਗੇ, ਲੇਕਿਨ ਇਹਦਾ ਇਹ ਮਤਲਬ ਜ਼ਰੂਰ ਹੈ ਕਿ ਹੁਣ ਮੋਦੀ ਉੱਥੇ ਬੜਾ ਤੰਗ ਹੈ, ਪਰੇਸ਼ਾਨ ਹੈ। ਔਰ ਤੁਸੀਂ ਹੁਣ ਇਹਦੇ 'ਚ ਇਹ ਵੀ ਵੇਖ ਲਓ ਵੀ ਇੱਕ ਪਾਸੇ ਤਾਇਆ ਬਾਈਡਨ, ਅਗਲੇ ਪਾਸੇ ਤੁਸੀਂ ਇਹ ਰਿਸ਼ੀ ਸਾਹਿਬ ਵੇਖ ਲਓ ਤੇ ਅਗਲੇ ਪਾਸੇ ਤੁਸੀਂ ਮੋਦੀ ਸਾਹਿਬ ਵੇਖ ਲਓ ਤੇ ਅੱਗੋਂ ਤੁਸੀਂ ਵੇਖਦੇ ਜਾਓ ਵੀ ਜਿਹੜਾ ਖਾਨ ਦੇ ਖਿਲਾਫ ਖਲੋਤਾ। ਮੈਂ ਇਹ ਨਹੀਂ ਆਖਣ ਡਿਆ ਵੀ ਇਹ ਖਾਨ ਦੀ ਵਜ੍ਹਾ ਤੋਂ ਹੋਇਆ, ਲੇਕਿਨ ਬਹਰਹਾਲ ਤੁਸੀਂ ਇਹ ਵੇਖ ਲਓ ਵੀ ਜਿਹੜਾ ਖਾਨ ਦੇ ਖਿਲਾਫ ਖਲੋਤਾ ਸੀ ਜਾਂ ਜਿਹਨੇ ਭੈੜਾ ਕਿਰਦਾਰ ਅਦਾ ਕੀਤਾ, ਉਹਨਾਂ ਸਾਰਿਆਂ ਦੇ ਹਾਲਾਤ ਤੁਸੀਂ ਆਪੇ ਵੇਖ ਲਓ ਕੀ ਬਣੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੇਣੀ ਹੈ ਕਿ ਪੈਰੋਲ ਦੇ ਉੱਤੇ ਰਿਹਾ ਕੀਤਾ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਉਹ ਹੈ ਜਿਹਨੇ ਖਾਲਿਸਤਾਨ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ, ਅਲੈਦਗੀ ਪਸੰਦ। ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਪੁਲਿਸ ਜਿਹੜੀ ਉਹਦੇ ਪਿੱਛੇ ਲੱਗ ਗਈ ਸੀ ਸਾਲ ਡੇਢ ਸਾਲ ਪਹਿਲੇ। ਪੂਰੇ ਪੰਜਾਬ ਦੇ ਵਿੱਚ 8-10 ਦਿਨ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਰਹੇ ਸਨ। ਜਿੱਥੇ ਜਾਂਦੇ ਸਨ ਉੱਥੋਂ ਗਾਹ ਮੋਟਰਸਾਈਕਲ 'ਤੇ ਨਿਕਲ ਜਾਂਦਾ ਸੀ ਤੇ ਫਿਰ ਉਹ ਬਿਲਕੁਲ ਪਾਕਿਸਤਾਨ ਔਰ ਹਿੰਦੁਸਤਾਨ ਦੇ ਬਾਰਡਰ ਦੇ ਲਾਗੇ ਇੱਕ ਪਿੰਡ ਦੇ ਵਿੱਚੋਂ ਜਾ ਕੇ ਫੜਿਆ ਗਿਆ ਸੀ। ਔਰ ਉਸ ਤੋਂ ਬਾਅਦ ਇਸ ਵਾਰੀ ਉਹਨੇ ਇਲੈਕਸ਼ਨ ਲੜਿਆ, ਉਹਦੇ 'ਤੇ ਵੀ ਰਿਆਸਤ ਜਿਹੜਾ ਮੁਕੱਦਮਾ ਇਮਰਾਨ ਖਾਨ 'ਤੇ ਨਹੀਂ ਬਣਾ ਰਹੇ ਪੰਜਾਬ ਹਕੂਮਤ ਵਾਲੇ, ਉਸੇ ਤਰ੍ਹਾਂ ਦਾ ਮੁਕੱਦਮਾ ਮਿਲਦਾ ਜੁਲਦਾ ਜਿਹੜਾ ਉਹਦੇ ਉੱਤੇ ਵੀ ਹਿੰਦੁਸਤਾਨ ਵਾਲਿਆਂ ਬਣਾਇਆ ਹੈ। ਲੇਕਿਨ ਉਹਨੇ ਜੇਲ੍ਹ ਦੇ ਵਿੱਚੋਂ ਮੁਕੱਦਮਾ ਲੜਿਆ, ਇਲੈਕਸ਼ਨ ਲੜਿਆ। ਵੇਖ ਲਓ ਕਿ ਉਹ ਵਾਕਈ ਅਲੱਗ। ਇਮਰਾਨ ਖਾਨ ਨੇ ਤਾਂ ਕਦੇ ਕਿਸੇ ਅਲੈਦਗੀ ਦਾ ਜਾਂ ਕੌਨਸਟੀਟਿਊਸ਼ਨ ਤੋਂ ਬਾਹਰ ਜਾਣ ਦਾ ਐਲਾਨ ਨਹੀਂ ਕੀਤਾ, ਲੇਕਿਨ ਉਹ ਅੰਮ੍ਰਿਤਪਾਲ ਤੇ ਅਲੱਗਾ ਮੁਲਕ ਦਾ ਐਲਾਨ ਕਰਨ ਡਿਆ। ਉਸ ਦੇ ਬਾਵਜੂਦ ਉੱਥੋਂ ਦਾ ਇਲੈਕਸ਼ਨ ਕਮਿਸ਼ਨ, ਉੱਥੋਂ ਦਾ ਕਾਜ਼ੀ ਫਾਇਜ਼ ਈਸਾ ਨਹੀਂ ਹੈਗਾ, ਉੱਥੇ ਰਾਜਾ ਸਿਕੰਦਰ ਸੁਲਤਾਨ ਨਹੀਂ ਹੈਗਾ, ਉੱਥੋਂ ਦੀ ਇਸਟੈਬਲਿਸ਼ਮੈਂਟ ਨਹੀਂ ਹੈਗੀ। ਉਹਨਾਂ ਨੇ ਉਸ ਦੇ ਬਾਵਜੂਦ ਉਹਨੂੰ ਇਲੈਕਸ਼ਨ ਲੜਨ ਦਿੱਤਾ। ਸਭ ਤੋਂ ਪਹਿਲਾਂ ਉਹਦੇ ਕਾਗਜ਼ਾਤ ਤੇ ਨਾਮਜ਼ਦਗੀ ਕਿਸੇ ਨੇ ਨਹੀਂ ਖੋਏ, ਉਹਦੇ ਕੋਲੋਂ ਅਗਵਾ ਬਰਾਏ ਬਿਆਨ ਕਿਸੇ ਨਹੀਂ ਕਰਵਾਇਆ, ਉਹਦੇ ਤਜਵੀਜ਼ ਕੁਨੰਦਾ, ਤਈਦ ਕੁਨੰਦਾ ਕਿਸੇ ਨੇ ਨਹੀਂ ਚੁੱਕੇ। ਉਹਨੇ ਇਲੈਕਸ਼ਨ ਲੜਿਆ, ਉਹਨੇ ਭਾਰੀ ਅਕਸਰੀਅਤ ਨਾਲ ਇਲੈਕਸ਼ਨ ਜਿੱਤਿਆ ਤੇ ਹੁਣ ਉਹਨੂੰ ਪੈਰੋਲ ਦਿੱਤੀ ਗਈ ਹੈ। ਪੈਰੋਲ ਹੁੰਦੀ ਹੈ ਇੱਕ ਆਰਜ਼ੀ ਕਿਸਮ ਦੀ ਰਿਹਾਈ, ਕੋਈ ਚੰਦ ਦਿਨਾਂ ਦੀ, 2 ਦਿਨ 4 ਦਿਨ 5 ਦਿਨ ਜੇਲੋਂ ਬਾਹਰ ਕੱਢ ਦੇਣਾ ਕਿਸੇ ਜਨਾਜ਼ੇ 'ਤੇ ਜਾਣ ਵਾਸਤੇ, ਕਿਸੇ ਜ਼ਰੂਰੀ ਕੰਮ 'ਤੇ ਜਾਣ ਵਾਸਤੇ। ਹੁਣ ਉਹਨੂੰ ਪੈਰੋਲ 'ਤੇ ਰਿਹਾਈ ਦਿੱਤੀ ਹੈ ਤੇ ਉਹਨੇ ਜਾ ਕੇ ਹਲਫ ਵੀ ਚੁੱਕਿਆ। ਇਹਨੂੰ ਕਹਿੰਦੇ ਜੇ ਜਮਹੂਰੀਅਤ ਹੋਵੇ ਤੇ ਉੱਥੇ ਜਿਹੜਾ ਅਲੈਦਗੀ ਪਸੰਦ ਹੈ ਉਹਨੂੰ ਵੀ ਵੇਖੋ ਇਲੈਕਸ਼ਨ ਲੜਨ ਦਿੰਦੇ ਨੇ, ਤੇ ਸਾਡੇ ਜਿਹੜੇ ਮੁਹੱਬੇ ਵਤਨ ਨੇ ਉਹਨਾਂ ਨੂੰ ਚੁੱਕ ਕੇ ਨੰਗੇ ਕਰਕੇ ਤੇ ਉਹਨਾਂ ਨੂੰ ਕਰੰਟ ਲਾ ਕੇ ਅਸੀਂ ਆਨੇ ਵੀ ਇਹ ਮੁਲਕ ਦੁਸ਼ਮਣ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਰੱਖਣੀ ਹੈ ਅੱਜ ਦੇ ਤੁਹਾਡੇ ਚਿੱਠੀ ਪੱਤਰ ਨੇ। ਇੱਕ ਡਾਕਟਰ ਸਾਹਿਬ ਨੇ ਸਾਨੂੰ ਅਕਸਰ ਲਿਖਦੇ ਰਹਿੰਦੇ ਨੇ। ਅਦਨਾਨ ਉਮਰ ਸਾਹਿਬ, ਪਹਿਲੀ ਤਾਂ ਤੁਹਾਨੂੰ ਰਿਕੁਐਸਟ ਇਹ ਹੈ ਵੀ ਆਪਣਾ ਅਤਾ ਪਤਾ ਥੋੜ੍ਹਾ ਜਿਹਾ ਬਦਲੋ। ਤੁਸੀਂ ਡਾਕਟਰ ਜੇ ਕਿਤੇ ਚੁੱਕੇ ਨਾ ਜਾਓ, ਤੁਹਾਨੂੰ ਪਤਾ ਹੈ ਤੁਸੀਂ ਆਪਣਾ ਨਾਂ ਪੂਰਾ ਹੀ ਲਿਖ ਦਿੰਦੇ ਜੇ ਤੇ ਤੁਹਾਡਾ ਕਮੈਂਟ ਚੰਗਾ ਹੁੰਦਾ, ਸਾਨੂੰ ਸ਼ਾਮਿਲ ਕਰਨਾ ਪੈਂਦਾ ਹੈ। ਲੇਕਿਨ ਇਹ ਨਾ ਹੋਵੇ ਕਿ ਭਾ ਹੁਣੀ ਚੌਧਰੀ ਸਾਹਿਬ ਨਾਰਾਜ਼ ਹੋ ਜਾਣ ਤੇ ਤੁਹਾਨੂੰ ਚੁੱਕ ਲੈਣ। ਇਹਨਾਂ ਦਾ ਕਮੈਂਟ ਬੜਾ ਜ਼ਬਰਦਸਤ ਹੈ। ਉਹਨਾਂ ਕਿਹਾ ਜੀ, ਕਿਉਂਕਿ ਡਾਕਟਰ ਨੇ ਜ਼ਾਹਿਰ ਹੈ ਹੈਲਥ ਸਿਸਟਮ 'ਚ ਕੰਮ ਕਰਦੇ ਨੇ, ਉਹਨਾਂ ਕਿਹਾ ਕਿ ਇਮਰਾਨ ਖਾਨ ਦੀ ਹਕੂਮਤ 'ਚ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਸਨ, ਸਾਰੀਆਂ ਦੇ ਹੁਣ ਮੈਂ ਨਾਂ ਤਾਂ ਨਹੀਂ ਲੈ ਸਕਾਂਗਾ, ਲੇਕਿਨ ਕਿ ਜਿਸ ਤਰ੍ਹਾਂ ਆਪਣਾ GSK, ਐਬਟ, ਹਿਲਟਨ, ਸਰਲ, ਇਹ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਸਨ, ਫਾਈਜ਼ਰ, ਇਹਨਾਂ ਸਾਰਿਆਂ ਦੀਆਂ ਦਵਾਈਆਂ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ ਸਨ ਮਰੀਜ਼ ਨੂੰ। ਹੁਣ ਉਹਨਾਂ ਆਖਿਆ ਵੀ ਸਾਰੀਆਂ ਦਵਾਈਆਂ ਗਾਇਬ ਹੋ ਗਈਆਂ ਨੇ। ਲੋਕਲ ਜਿਹੜੇ ਬ੍ਰਾਂਡ ਨੇ, ਲੋਕਲ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਨੇ, ਉਹ ਉਹਨਾਂ ਨੇ ਕਿਹਾ ਭੈੜੀਆਂ ਲੋਕਲ ਕੁਝ ਦਵਾਈਆਂ ਹੈ ਨੇ, ਉਹ ਵੀ ਬਹੁਤੀਆਂ ਨਹੀਂ, ਜਿਹੜੀਆਂ ਹੈ ਨੇ ਉਹ ਮਰੀਜ਼ ਨੂੰ ਠੀਕ ਘੱਟ ਕਰਦੀਆਂ ਨੇ, ਬਿਮਾਰ ਬਹੁਤੀਆਂ ਕਰਦੀਆਂ ਨੇ। ਲੋਕੀ ਇੰਨੇ ਗਰੀਬ ਨੇ ਜੇ ਉਹਨਾਂ ਨੂੰ ਚੰਗੀ ਦਵਾਈ ਲਿਖ ਕੇ ਦਿਓ 10 ਦਿਨਾਂ ਦੀ ਤੋਂ 3 ਦਿਨਾਂ ਦੀ ਲੈਂਦੇ ਨੇ ਵਿਚਾਰੇ, ਉਹ ਵੀ ਨਹੀਂ ਲੈ ਪਾਉਂਦੇ। ਮਰੀਜ਼ ਠੀਕ ਨਹੀਂ ਹੋਣ ਡੇ ਤੇ ਬੜਾ ਵੱਡਾ ਮਸਲਾ ਹੋਇਆ ਤੇ ਉਹਦੀ ਵਜ੍ਹਾ ਤੋਂ ਜਿਹੜੀ ਦਵਾਈਆਂ ਨੇ ਉਹ ਵੈਸੇ ਵੀ ਇਹਨਾਂ ਆਖਿਆ ਵੀ 400% ਮਹਿੰਗੀਆਂ ਹੋ ਗਈਆਂ ਨੇ। ਤੇ ਉਹ ਦੱਸੋ ਜੀ, ਅਸੀਂ ਤੁਹਾਨੂੰ ਇਸ ਗੱਲ ਤੇ ਕੀ ਰੋਣਾ ਰੋਈਏ? ਇਹ ਗੱਲਾਂ ਤਾਂ ਤੁਹਾਡੀਆਂ ਡਾਕਟਰ ਸਾਹਿਬ ਠੀਕ ਨੇ, ਪਰ ਜਿਹੜੀਆਂ ਅਸੀਂ ਪਿਛਲੇ 2 ਦਿਨਾਂ 'ਚ ਖਬਰਾਂ ਦਿੱਤੀਆਂ ਨੇ, ਉਹ ਤੇ ਇੱਕ ਜ਼ਰਦਾਰੀ ਸਾਹਿਬ 30 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦ ਰਹੇ ਨੇ। ਪੀਪਲਸ ਪਾਰਟੀ ਦਾ ਜਿਹੜਾ ਪੰਜਾਬ ਦਾ ਗਵਰਨਰ ਹੈ, ਉਹਨੇ ਵੀ ਕੈਂਪ ਆਫਿਸ ਬਣਾ ਲਿਆ ਅਟਕ ਦੀ ਰਿਹਾਇਸ਼ਗਾਹ ਨੂੰ।
ਤੇ ਪੀਪਲਸ ਪਾਰਟੀ ਦਾ ਜਿਹੜਾ ਕੇਪੀ ਦਾ ਗਵਰਨਰ ਹੈ ਉਹਨੇ ਆਪਣਾ ਡੇਰਾ ਇਸਮਾਇਲ ਖਾਨ ਦੇ ਘਰ ਦੇ ਵਿੱਚ ਗਾਲਬਨ ਜਿਹਦਾ 21 ਲੱਖ ਦਾ ਬਿੱਲ ਸੀ ਉਹਨੂੰ ਕੈਂਪ ਆਫਿਸ ਬਣਾ ਛੱਡਿਆ। ਤੇ ਇਸੇ ਤਰੀਕੇ ਨਾਲ ਜ਼ਰਦਾਰੀ ਸਾਹਿਬ ਨੇ ਨੋਡੇਰੋ ਦੇ ਤੇ ਪਤਾ ਨਹੀਂ ਕਿਹੜੇ ਕਿਹੜੇ ਕੈਂਪ ਆਫਿਸ, ਤੇ ਨਾਲ ਮਰੀਮ ਸਾਹਿਬਾ ਨੇ ਤੇ ਸ਼ਹਬਾਜ਼ ਸ਼ਰੀਫ ਨੇ ਜਾਤੀ ਉਮਰਾ ਤੇ ਮਾਡਲ ਟਾਊਨ ਦੇ ਕੈਂਪ ਆਫਿਸਿਸ, ਤੇ ਬਿਊਰੋਕਰੇਟਸ ਨੇ ਕੋਈ 29 ਘਰ ਨਵੇਂ ਬਣਾਉਣ ਵਾਸਤੇ ਪਹਿਲੀ ਕਿਸ਼ਤ 2 ਅਰਬ ਦੀ ਲੈ ਲਈ ਹੈ। ਫੇਜ਼ 9 ਦੇ ਵਿੱਚ ਕਮਿਸ਼ਨਰ ਆਫਿਸ ਜਿਹੜਾ ਉਹਦੇ 'ਤੇ 40 ਕਰੋੜ ਲੱਗ ਰਿਹਾ, ਪਾਰਲੀਮੈਂਟ ਲਾਜਸ ਦੀ ਤਜ਼ੀਨੋ ਆਰਾਇਸ਼ 'ਤੇ 1.25 ਅਰਬ ਲੱਗ ਰਿਹਾ। ਇਸੇ ਤਰੀਕੇ ਨਾਲ ਜਿਹੜੇ ਉੱਥੇ ਦਫ਼ਤਰ ਨੇ ਬਾਬੂਆਂ ਦੇ ਲਾਹੌਰ ਦੇ ਵਿੱਚ ਉਹਨਾਂ 'ਤੇ 1.25 ਅਰਬ ਲੱਗ ਰਿਹਾ। ਇਹ ਮਤਲਬ ਲੰਮੀਆਂ ਨੇ ਮੇਰੇ ਕੋਲ ਲਿਸਟਾਂ, ਤੇ ਇਹ ਤੇ ਮੇਰਾ ਮਤਲਬ ਹੈ ਕਿ ਹੁਣ ਮੈਂ ਤੁਹਾਨੂੰ ਕੀ ਆਖਾਂ ਵੀ ਇਹ ਦਵਾਈਆਂ ਕਿੱਥੋਂ ਆਉਣੀਆਂ ਨੇ? ਇੱਥੋਂ ਹੀ ਆਉਣੀਆਂ ਸਰ, ਤੁਹਾਡੇ ਟੈਕਸ ਦੇ ਪੈਸਿਆਂ 'ਚੋਂ। ਪਰ ਤੁਹਾਡੇ ਟੈਕਸ ਦੇ ਪੈਸਿਆਂ ਦਾ ਮੁਸਰਫ ਜਿਹੜਾ ਹੈ ਨਾ ਜੀ, ਉਹ ਕਿਸੇ ਹੋਰ ਜਗ੍ਹਾ 'ਤੇ ਜ਼ਿਆਦਾ ਹੈ, ਤੇ ਉਹ ਅਗਲੇ ਪਾਸੇ ਰੱਖਾਂਗੇ ਕਿਸੇ ਦਿਨ, ਇਹ ਵੀ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਵੀ ਇਹ ਹੋ ਕੀ ਰਿਹਾ ਸਾਰਾ ਕੁਝ। ਅੱਛਾ ਜੀ, ਇਹ ਮੁਹੰਮਦ ਅਫਜ਼ਲ ਸਾਹਿਬ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਦੇ ਇਲੈਕਸ਼ਨ ਜਿਹੜੇ ਨੇ ਉਹ ਚੌਧਰੀ ਨਿਜ਼ਾਮਦੀਨ, ਕਾਜ਼ੀ ਫਾਇਜ਼ ਈਸਾ ਔਰ ਕਰਪਟ ਇਲੈਕਸ਼ਨ ਕਮਿਸ਼ਨ ਤੋਂ ਬਗੈਰ ਕਿਸ ਤਰ੍ਹਾਂ ਹੋ ਸਕਦੇ ਨੇ, ਔਰ ਬ੍ਰਿਟਿਸ਼ ਤਰ੍ਹਾਂ ਦੀ ਡੈਮੋਕ੍ਰੇਸੀ ਜਿਹੜੀ ਉਹ ਸਾਨੂੰ ਕਿਸ ਤਰ੍ਹਾਂ ਦੇ ਸਕਦੇ ਨੇ। ਵੇਖੋ ਜੀ, ਚੌਧਰੀ ਨਿਜ਼ਾਮਦੀਨ ਸਾਹਿਬ ਨੇ ਆਖਣਾ ਵੀ ਅਸੀਂ ਵੀ ਤਾਂ ਬ੍ਰਿਟਿਸ਼ ਦੇ ਦਿੱਤੇ ਹੀ ਹਾਂ ਤੁਹਾਨੂੰ। ਮਤਲਬ ਹੈ ਕਿ ਐਡਾ ਗੁੱਸਾ ਕਿਉਂ ਕਰਦੇ ਹੋ? ਬ੍ਰਿਟਿਸ਼ ਹੀ ਸਾਨੂੰ ਵੀ ਛੱਡ ਕੇ ਗਏ ਨੇ ਤੁਹਾਡੇ ਵਾਸਤੇ, ਇਹ ਬ੍ਰਿਟਿਸ਼ ਦਾ ਦਿੱਤਾ ਹੀ ਤੋਹਫਾ ਹੈ, ਇਸ ਲਈ ਕਬੂਲ ਕਰੋ ਤੇ ਇਹਨੂੰ ਬਰਦਾਸ਼ਤ ਵੀ ਕਰੋ। ਅੱਛਾ ਜੀ, ਅਗਲੀ ਗੱਲ ਹੈ, ਸਾਜਿਦ ਮਹਿਰ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ ਬਾਵਲਪੁਰ ਦੇ ਸੋਲਰ ਪਾਰਕ ਦੀ ਕਰਪਸ਼ਨ 'ਤੇ ਵੀ ਗੱਲਬਾਤ ਕਰੋ, ਔਰ ਇਹ ਨੂਨ ਲੀਗ ਵਾਲਿਆਂ ਸ਼ੁਰੂ ਕੀਤਾ ਸੀ, ਅੱਜ ਤੱਕ ਮੁਕੰਮਲ ਨਹੀਂ ਹੋਇਆ, ਤੇ ਇਹ ਜਨੂਬੀ ਪੰਜਾਬ ਤੋਂ ਸਾਜਿਦ ਸਾਹਿਬ ਆਉਂਦੇ ਨੇ। ਸਾਜਿਦ ਸਾਹਿਬ ਇਹਨੇ ਕੀ ਮੁਕੰਮਲ ਹੋਣਾ ਹੈ? ਉਹ ਕਿਸੇ ਬੇਵਕੂਫ ਨੇ ਹੀ ਸ਼ੁਰੂ ਕਰਾਇਆ ਸੀ, ਉਹ ਜ਼ਾਹਿਰ ਹੈ ਸ਼ਹਬਾਜ਼ ਸ਼ਰੀਫ ਸਾਹਿਬ ਨੇ। ਉਹ ਜਿੱਥੇ ਸ਼ੁਰੂ ਕਰਾਇਆ ਉੱਥੇ ਇੰਨੀ ਰੇਤ ਹੈ ਕਿ ਉਹ ਸਵੇਰੇ ਜੇ ਉਹਨਾਂ ਨੂੰ ਸਾਫ਼ ਕਰਨ ਸੋਲਰ ਪਾਰਕ ਨੂੰ, ਤੇ ਦੁਪਹਿਰੇ ਹਵਾ ਚੱਲਦੀ ਹੈ ਤੇ ਰੇਤ ਸਾਰੀ ਉਹ ਪੈਨਲਸ ਦੇ ਉੱਤੇ ਆ ਜਾਂਦੀ ਹੈ। ਉਹਦੀ ਵਜ੍ਹਾ ਤੋਂ ਉਹ ਪੈਨਲ ਜਿਹੜੇ ਬਿਜਲੀ ਨਹੀਂ ਪੈਦਾ ਕਰ ਸਕਦੇ ਕਿਉਂਕਿ ਗੰਦੇ ਹੋ ਜਾਂਦੇ ਨੇ ਉਹ। ਤੇ ਉਹ ਹੁਣ ਉੱਥੇ ਜਾਂ ਤਾਂ ਇੱਕ ਪੈਨਲ 'ਤੇ ਇੱਕ ਬੰਦਾ ਰੱਖੀਏ ਤੇ ਉਹ ਜਿੰਨੇ ਦੀ ਬਿਜਲੀ ਬਣੇ ਉਹ ਤੋਂ ਬਹੁਤੀ ਤਨਖਾਹ ਦੇ ਦਈਏ। ਤੇ ਉਹ 'ਤੇ ਇੱਕ ਨਾਕਾਮ ਮਨਸੂਬਾ ਮਾਲ ਪਾਣੀ ਬਣਾਉਣ ਵਾਸਤੇ, ਕਿਕਬੈਕਸ ਬਣਾਉਣ ਵਾਸਤੇ ਮਨਸੂਬਾ ਕੀਤਾ ਗਿਆ ਸੀ, ਤੇ ਉਹ ਉਹਨਾਂ ਕਰਕੇ ਤੇ ਗਾਂਹ ਗਏ ਨੇ ਉਹ, ਤੇ ਹੁਣ ਤੁਸੀਂ ਤੇ ਮੈਂ ਭੁਗਤੀਏ ਇਹਨੂੰ, ਇਹੀ ਹੋ ਸਕਦਾ। ਅੱਛਾ ਜੀ, ਅੱਗੋਂ ਉਜ਼ਮਾ ਹਸਨ ਸਾਹਿਬਾ ਨੇ ਕਿਹਾ ਕਿ ਤੁਹਾਡੇ ਨਾਲ ਬੜੀ ਵਾਰੀ ਮੁਲਾਕਾਤ ਹੋਈ ਹੈ, ਡਿਫਰੈਂਟ ਜਿਹੜੇ ਪ੍ਰੋਟੈਸਟ ਹੁੰਦੇ ਰਹੇ ਨੇ UN ਤੇ ਆਪਣਾ ਅਮਰੀਕਾ ਦੇ ਵਿੱਚ ਡਿਫਰੈਂਟ ਜਗ੍ਹਾ ਦੇ ਉੱਤੇ, ਤੇ ਮੈਂ ਆਪਣੇ 2 ਸਾਲ ਦੇ ਪੋਤੇ ਨੂੰ ਵੀ ਨਾਲ ਲੈ ਕੇ ਆਉਣੀ ਹੈ, ਤੇ ਮੈਨੂੰ ਇਹ ਅੱਛਾ ਲੱਗਦਾ ਹੈ ਕਿ ਮੈਂ ਵੀ ਪਾਕਿਸਤਾਨ ਨੂੰ ਬਿਹਤਰ ਕਰਨ ਦੀ ਇਸ ਜਸਤਜੂ 'ਚ ਤੁਹਾਡੇ ਨਾਲ ਸ਼ਾਮਿਲ ਹੈ। ਤੁਹਾਡਾ ਬੜਾ ਸ਼ੁਕਰੀਆ ਜੀ, ਤੁਸੀਂ ਤਸ਼ਰੀਫ ਲੈ ਕੇ ਆਉਂਦੇ ਹੋ। ਅਗਲਾ ਕਮੈਂਟ ਜਿਹੜਾ ਉਹ ਆਉਂਦੇ ਨੇ ਕਿ ਤੁਸੀਂ ਇਹ ਜਿਹੜਾ ਅਸੀਂ ਲਾਹੌਰ ਚੱਕਿਆ ਸੀ ਕਿ ਬੱਚੇ ਨੂੰ ਚੋਰੀ ਕਰਦੇ ਹਾਂ, ਚੋਰੀ ਉਹਨੂੰ ਕੀ ਆਖਣਾ ਵਿਚਾਰੇ ਨੂੰ, ਉਹਨੇ ਕੋਈ ਖਾਣ ਵਾਲੀ ਚੀਜ਼ ਚੁੱਕ ਲਈ ਉੱਥੋਂ, ਤੇ ਉਹਦੇ ਨਾਲ ਜਿਹੜਾ ਹਸ਼ਰ ਕੀਤਾ। ਉਹਨਾਂ ਕਿਹਾ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਇੱਥੇ ਤੇ ਹੁਣ ਵੱਡੇ ਵੀ ਇਸ ਨਤੀਜੇ 'ਤੇ ਪਹੁੰਚ ਗਏ ਨੇ ਵੀ ਉਹਨਾਂ ਕੋਲ ਖਾਣ ਨੂੰ ਰੋਟੀ ਨਹੀਂ, ਤੇ ਕਿਤੇ ਹੁਣ ਚੁੱਕ ਕੇ ਹੀ ਖਾਣਗੇ ਵਿਚਾਰੇ, ਹੋਰ ਕੀ ਕਰਨਗੇ। ਤੇ ਇਹ ਸਾਨੂੰ ਹੁਣ ਸਮਝ ਨਹੀਂ ਕਿ ਅੱਲਾ ਖੈਰ ਹੀ ਕਰੇ ਸਾਡੇ ਮੁਲਕ ਦੇ ਨਾਲ ਜਿਹੜਾ ਉਹ ਅੱਗੋਂ ਹੋਣਾ ਕੀ ਹੈ। ਲਓ ਜੀ, ਕਮੈਂਟ ਤੇ ਹੋਰ ਵੀ ਨੇ ਲੇਕਿਨ ਵੇਲਾ ਕਾਫੀ ਹੋ ਗਿਆ, ਮੈਨੂੰ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖਾ।